ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਖਾਸ ਤੇ ਕਈ ਅਹਿਮ ਖਬਰਾਂ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜ ਵੁਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਅਸੈਂਤਾ ਲੇਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੇ ਐਂਟੀਲੂਪ ਟਰੱਕ ਸਟਾਪ ਵਾਲੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725252। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 25 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਮੈਡੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰਗੇ ਇੱਕ ਅਜਿਹੀ ਬੀਬੀ ਤੋਂ ਜਿਹੜੀ ਬੀਬੀ ਬੜੀ ਮੂੰਹ ਫੱਟ ਹੈ ਤੇ ਕਿਸਾਨੀ ਅੰਦੋਲਨ ਜਾਂ ਹੋਰ ਕਈ ਮਾਮਲਿਆਂ ਤੇ ਉਹਦੀਆਂ ਬੜੀਆਂ ਹੇਠਲੇ ਲੈਵਲ ਦੀਆਂ ਬੜੀਆਂ ਭੱਦੀਆਂ ਟਿੱਪਣੀਆਂ ਉਹਨੇ ਕੀਤੀਆਂ ਸੀਗੀਆਂ। ਕੰਗਣਾ ਰਣੌਤ, ਬੀਜੇਪੀ ਨੇ ਟਿਕਟ ਦਿੱਤੀ ਮੰਡੀ ਤੋਂ, ਪਰ ਇਸ ਬੀਬੀ ਦਾ ਹੁਣ ਵਿਰੋਧ ਹੋਣ ਲੱਗ ਪਿਆ ਜੀ। ਦੇਖੋ, ਵਿਰੋਧ ਕੋਈ ਇਹ ਤੇ ਹੈ ਨਹੀਂਗਾ ਕਿ ਭਾਜਪਾ ਚ ਹੋ ਰਿਹਾ ਜੀ ਜੀ। ਗੱਲ ਇਸ ਤਰ੍ਹਾਂ ਆ ਕਿ ਭਾਜਪਾ ਦੇ ਵਿੱਚ ਇੱਕ ਘਮਸਾਨ ਤੇ ਹੈਗਾ, ਇਹ ਗੱਲ ਤੇ ਤੁਸੀਂ ਨਾ ਮੰਨ ਕੇ ਚੱਲੋ ਜੀ। ਪਰ ਉਹ ਘਮਸਾਨ ਹਾਲੇ ਪੂਰੀ ਤਰ੍ਹਾਂ ਬਾਹਰ ਨਹੀਂ ਆ ਰਿਹਾ। ਭਾਜਪਾ ਦੀ ਇੱਕ ਐਸੀ ਵੀ ਧਿਰ ਹੈਗੀ ਆ ਜਿਹੜੀ ਮੰਨਦੀ ਆ ਕਿ ਸਾਡੀਆਂ ਬਈ ਕਈ ਪੁਸ਼ਤਾਂ ਲੱਗ ਗਈਆਂ, ਪਾਰਟੀ ਦੇ ਲੇਖੇ ਜ਼ਿੰਦਗੀ ਲੱਗ ਗਈ। ਬੰਦੇ ਆਉਂਦੇ ਨੇ ਤੇ ਬਸ ਮਾਨਤੀ ਜੇ ਪਾਰਟੀ ਜੁਆਇਨ ਕਰਾ ਕੇ ਤੇ ਉਹਨਾਂ ਨੂੰ ਟਿਕਟ ਦੇ ਦਿੱਤੀ ਜਾਂਦੀ, ਉਹ ਟਿਕਟ ਲੈ ਜਾਂਦੇ ਨੇ। ਤੁਸੀਂ ਵੇਖੋ ਨਾ ਕਿ ਨਵੀਨ ਜਿੰਦਲ ਜਿਹੜੀ ਇਹ ਦੂਸਰੀ ਸੂਚੀ ਜਾਰੀ ਹੋਈ ਹੈ ਇਹਨਾਂ ਦੀ ਭਾਜਪਾ ਵਾਲਿਆਂ ਦੀ, ਤਾਂ 5ਵੀਂ ਸੂਚੀ ਸੀ ਵੈਸੇ ਤਾਂ ਇਹਦੇ ਵਿੱਚ ਨਵੀਨ ਜਿੰਦਲ ਅੱਧਾ ਘੰਟਾ ਪਹਿਲਾਂ ਪਾਰਟੀ ਜੁਆਇਨ ਕਰਦਾ ਕਾਂਗਰਸ ਛੱਡ ਕੇ। ਕਾਰੋਬਾਰੀ ਹੈ, ਕਾਂਗਰਸ ਪਾਰਟੀ ਨੇ ਉਹਨੂੰ ਬਹੁਤ ਕੁਝ ਦਿੱਤਾ, ਅੱਧੇ ਘੰਟੇ ਚੋਂ ਟਿਕਟ ਲੈ ਉੱਠਦਾ। ਜਿਹੜਾ ਰਮਾਇਣ ਚ ਰਾਮ ਦੇ ਕਿਰਦਾਰ ਦੇ ਵਿੱਚ ਸੀ ਅਰੁਣ ਗੋਇਲ, ਉਹਨੂੰ ਟਿਕਟ ਦੇ ਦਿੱਤੀ ਨੇ। ਹਾਂਜੀ ਹਾਂਜੀ ਬਿਲਕੁਲ। ਤਾਂ ਇਸ ਤਰ੍ਹਾਂ ਬਹੁਤ ਇੱਕ ਤਰ੍ਹਾਂ ਨਾਲ ਕਹਿ ਲਓ ਨਾ ਕਿ ਇਹ ਨਾਰਾਜ਼ਗੀ ਕਿਤੇ ਨਾ ਕਿਤੇ ਹੈਗੀ ਅੰਦਰ ਖਾਤੇ, ਇਹ ਗੱਲ ਤੇ ਮੰਨਣੀ ਪਊਗੀ। ਹਿੰਮਤ ਸੁਰੇਨ ਦੀ ਭਾਬੀ ਸੀ ਜਿਹੜੀ ਸੀਤਾ ਸੁਰੇਨ, ਉਹਨੂੰ 2-4 ਦਿਨ ਪਹਿਲਾਂ ਲਿਆ ਕੇ ਪਾਰਟੀ ਟਿਕਟ ਦੇ ਦਿੱਤੀ। ਇਹ ਚੀਜ਼ਾਂ ਜਿਹੜੀਆਂ ਨੇ ਉਹ ਲੱਗਦੀਆਂ ਤਾਂ ਹੈ ਹੀ ਆ ਨਾ ਕਿ ਭਾਈ ਸਾਡਾ ਯਾਰ ਸਾਰਾ ਕੁਝ ਸੀ ਪਾਰਟੀ ਦੇ ਅੰਦਰ ਤੇ ਹੋ ਕੀ ਰਿਹਾ। ਅੱਛਾ, ਫਿਰ ਜਿਹੜਾ ਕੋਈ ਗੱਲ ਕਹਿੰਦਾ, ਜਿਵੇਂ ਆਪਾਂ ਵੇਖਿਆ ਮੇਨਕਾ ਗਾਂਧੀ ਦਾ ਮੁੰਡਾ ਵਰੁਣ ਗਾਂਧੀ, ਉਹਨੂੰ ਬਿਲਕੁਲ ਹਾਸ਼ੀਏ ਤੇ ਤੱਕ ਦਿੱਤਾ, ਉਹਦੀ ਟਿਕਟ ਹੀ ਕੱਟ ਦਿੱਤੀ ਗਈ। ਤਾਂ ਇਸ ਤਰ੍ਹਾਂ ਮਤਲਬ ਕਿ ਕੰਗਣਾ ਰਣੌਤ ਨੂੰ ਲੈ ਕੇ ਕੋਈ ਪਾਰਟੀ ਦੇ ਅੰਦਰੋਂ ਬਾਹਰ ਨਹੀਂ ਆਇਆ ਰੌਲਾ। ਅਸਲ ਹੈ ਕਿ ਕਾਂਗਰਸ ਦੇ ਕੁਝ ਲੀਡਰ ਜਿਹੜੇ ਪੰਜਾਬ ਤੋਂ ਸੰਬੰਧਿਤ ਨੇ, ਉਹਨਾਂ ਨੇ ਜ਼ਰੂਰ ਮਤਲਬ ਕਿਹਾ ਕਿ ਭਾਈ ਇਹਨਾਂ ਨੇ ਇਹ ਜਿਹੜੀ ਟਿਕਟ ਐਲਾਨੀ ਆ ਇਹ ਤੇ ਗਲਤ ਹੈ। ਕਿਉਂਕਿ ਜਿਸ ਤਰ੍ਹਾਂ ਤੁਸੀਂ ਗੱਲ ਕਹੀ ਆ ਕਿ ਬੀਬੀ ਜਿਹੜੀ ਮੂੰਹ ਫੱਟ ਜੀ ਹੈਗੀ ਆ, ਇਹ ਬੋਲੀ ਆ ਕਿਸਾਨਾਂ ਨੂੰ, ਮਾਈਆਂ ਨੂੰ, ਬੀਬੀਆਂ ਨੂੰ। ਇਸ ਤਰ੍ਹਾਂ ਇੱਕ ਵਿਰੋਧ ਕੀਤਾ ਗਿਆ ਸਭਾ ਦੀ। ਤਾਂ ਜੇ ਸਰਵਣ ਸਿੰਘ ਪੰਧੇਰ ਦਾ ਬਿਆਨ ਵੇਖੋਗੇ, ਉਹ ਕਹਿੰਦੇ ਕਿ ਭਾਜਪਾ ਹਾਰ ਰਹੀ ਆ। ਜੇ ਕੰਗਣਾ ਰਣੌਤ ਵਰਗੇ ਚਿਹਰੇ ਨੂੰ ਲਿਆਂਦਾ ਜਾ ਰਿਹਾ ਹੈ ਤਾਂ ਭਾਜਪਾ ਸਮਝ ਲਓ ਕਿ ਹਾਰ ਰਹੀ ਆ। ਐਸੇ ਇਸ ਗੱਲ ਦੇ ਵਿੱਚ ਦਾਅਵੇ ਆ ਜੀ, ਦਾਅਵੇ ਉਹ ਆ ਕਿ ਇੱਕ ਪਾਸੇ ਅਬ ਕੀ ਬਾਰ 400 ਕੇ ਪਾਰ, ਪਰ ਦੂਸਰੇ ਪਾਸੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਚਿਹਰੇ ਜਿਹੜੇ ਉਹ ਲੱਭੇ ਜਾ ਰਹੇ ਆ। ਤੇ ਕਮਾਲ ਦੀ ਗੱਲ ਹੈ ਕਿ ਕੇਂਦਰੀ ਮੰਤਰੀਆਂ ਦੀ ਟਿਕਟ ਤੱਕ ਕੱਟੀ ਜਾ ਰਹੀ ਹੈ ਜੀ। ਇਹ ਗੱਲਾਂ ਭਾਜਪਾ 'ਚ ਕੋਈ ਸਧਾਰਨ ਗੱਲਾਂ ਨਹੀਂ ਹੈ। ਤੇ ਰਹੀ ਗੱਲ ਕੰਗਣਾ ਰਣੌਤ ਦੀ, ਕੰਗਣਾ ਰਣੌਤ ਹੁਣ ਦੇਖੋ ਹਿਮਾਚਲ ਚੋਂ ਇਹਨਾਂ ਦੀ ਪਹਿਲੀ ਜਿਹੜੀ ਹੈ ਉਹ ਬੀਬੀ ਹੈਗੀ ਆ ਉਮੀਦਵਾਰ,
ਉਹ ਜਿੱਤਦੀ ਹੈ ਕਿ ਨਹੀਂ ਜਿੱਤਦੀ, ਉਹ ਤਾਂ ਸਮਾਂ ਹੀ ਦੱਸੇਗਾ। ਪਰ ਕੰਗਣਾ ਰਣੌਤ ਨੂੰ ਲਿਆ ਕੇ ਭਾਜਪਾ ਨੇ ਇੱਕ ਗੱਲ ਸਿੱਧ ਕੀਤੀ ਆ ਜੀ ਕਿ ਤੁਸੀਂ ਚਾਹੇ ਕਿਸੇ ਮਾਈਨੋਰਿਟੀ ਦਾ ਮਜ਼ਾਕ ਉਡਾ ਲਓ, ਕਿਸੇ ਦੀਆਂ ਬੀਬੀਆਂ ਨੂੰ ਕਿਰਾਏ ਤੇ ਆਈਆਂ ਕਹਿ ਲਓ, ਈਵਨ ਦੈਟ ਸਿੱਖ ਕਤਲੇਆਮ ਤੇ ਇਸ ਬੀਬੀ ਨੇ ਕੀ ਕਿਹਾ ਸੀ, ਜਿਸ ਵੇਲੇ 3 ਖੇਤੀ ਕਾਨੂੰਨ ਜਿਹੜੇ ਵਾਪਸ ਲੈ ਗਏ, ਉਸ ਦਿਨ ਇਹਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰੋਂਦੀ ਹੋਈ ਦਾ ਟਵੀਟ ਆਇਆ ਸੀ ਕਿ ਇਹਨਾਂ ਅੱਤਵਾਦੀਆਂ ਦੇ ਅੱਗੇ ਸਰਕਾਰ ਝੁਕ ਗਈ। ਹਾਂਜੀ ਹਾਂਜੀ ਬਿਲਕੁਲ। ਇੱਕ ਔਰਤ ਪ੍ਰਧਾਨ ਮੰਤਰੀ ਸੀ ਜਿਨੇ ਇਹਨਾਂ ਨੂੰ ਜੁੱਤੀ ਦੇ ਥੱਲੇ ਮਸਲਿਆ ਸੀ। ਇਹ ਬੇਵਕੂਫ ਬੀਬੀ ਉਸ ਸਿੱਖ ਕਤਲੇਆਮ ਨੂੰ ਹੀ ਸਹੀ ਠਹਿਰਾ ਰਹੀ ਸੀ ਜਿਸ ਸਿੱਖ ਕਤਲੇਆਮ ਤੇ ਭਾਜਪਾ ਰਾਜਨੀਤੀ ਕਰਦੀ ਹੈ। ਬਿਲਕੁਲ ਸਹੀ। ਤਾਂ ਜਿਸ ਔਰਤ ਨੇ ਮਾਈਨੋਰਿਟੀ ਦਾ ਮਜ਼ਾਕ ਹੀ ਨਹੀਂ ਉਡਾਇਆ ਸੀ, ਉਹਨਾਂ ਨੂੰ ਅੱਤਵਾਦੀ ਤੱਕ ਕਿਹਾ ਤੇ ਉਹਨਾਂ ਦੇ ਕਤਲਾਮ ਨੂੰ ਇਸਨੇ ਜਾਇਜ਼ ਠਹਿਰਾ ਦਿੱਤਾ। ਭਾਜਪਾ ਨੇ ਸਿੱਧ ਕਰ ਦਿੱਤਾ ਕਿ ਤੁਸੀਂ ਸਾਡੇ ਕੰਮ ਜੇ ਆਉਂਦੇ ਜੇ, ਸਾਡੇ ਲਈ ਵੋਟ ਲਿਆਉਂਦੇ ਜੇ, ਮੋਦੀ ਦੀ ਸ਼ਖਸੀ ਪੂਜਾ ਕਰਦੇ, ਸਾਨੂੰ ਕੋਈ ਫਰਕ ਨਹੀਂ ਪੈਂਦਾ ਸੀ। ਜੀ ਜੀ। ਗੱਲ ਇਹ ਹੈ ਕਿ ਇਹ ਚੀਜ਼ ਜਿਹੜੀ ਹੈ ਰਾਜਨੀਤੀ ਦੇ ਵਿੱਚ ਖਤਰਨਾਕ ਹੈ ਕਿ ਜੋ ਵੀ ਜ਼ਿਆਦਾ ਜ਼ਹਿਰ ਉਗਲਦਾ ਹੈ, ਕੱਟੜਤਾ ਵਿਖਾਉਂਦਾ ਹੈ, ਉਸ ਨੂੰ ਉਨਾ ਹੀ ਵੱਡਾ ਇਨਾਮ ਜਿਹੜਾ ਹੈ ਉਹ ਦਿੱਤਾ ਜਾਂਦਾ। ਹੁਣ ਤੁਸੀਂ ਦੇਖੋ ਅਨੰਤ ਹੇਗੜੇ ਆ, ਉਸਨੇ ਆਖਿਆ ਸੀਗਾ ਕਿ 400 ਤੋਂ ਵੱਧ ਤੁਸੀਂ ਸਾਨੂੰ ਸੀਟਾਂ ਦਿਓ, ਅਸੀਂ ਸੰਵਿਧਾਨ ਬਦਲਾਂਗੇ। ਹਾਂਜੀ ਹਾਂਜੀ ਬਿਲਕੁਲ। ਉਹਦੀ ਟਿਕਟ ਕੱਟ ਦਿੱਤੀ ਗਈ ਹੈ, ਫਿਰ ਉਹਨੂੰ ਵੀ ਵਿੱਚ ਰੱਖ ਲਓ, ਕੀ ਫਰਕ ਪੈਂਦਾ? ਜੋ ਇਸਤਰੀ ਸਿੱਖ ਕਤਲੇਆਮ ਨੂੰ ਜਾਇਜ਼ ਠਹਿਰਾ ਰਹੀ ਆ, ਜੇ ਤੁਸੀਂ ਉਸ ਬੀਬੀ ਨੂੰ ਟਿਕਟ ਦੇ ਸਕਦੇ ਜੇ, ਤੇ ਅਨੰਤ ਹੇਗੜੇ ਨੂੰ ਕਿਉਂ ਟਿਕਟ ਤੋਂ ਮਹਿਰੂਮ ਰੱਖਿਆ ਜਾ ਰਿਹਾ? ਕਿਉਂਕਿ ਉਹ ਤੇ ਤੁਹਾਡੇ ਦਿਲ ਦੀਆਂ ਗੱਲਾਂ ਜਿਹੜੀਆਂ ਉਹ ਜ਼ੁਬਾਨ ਤੇ ਲਿਆ ਰਿਹਾ ਨਾ। ਜੀ ਜੀ। ਸੋ ਇਸ ਵਾਸਤੇ ਕੰਗਨਾ ਰਣੌਤ ਇਲੈਕਸ਼ਨ ਲੜੇਗੀ, ਜਿੱਤਦੀ ਹਾਰਦੀ ਆ ਉਹ ਗੱਲ ਵਾਧਾ ਦੀ ਆ, ਉਹ ਗੱਲ ਮਗਰੋਂ ਦੀ ਆ, ਪਰ ਭਾਜਪਾ ਨੇ ਸਿੱਧ ਕਰ ਦਿੱਤਾ ਕਿ ਉਹਨਾਂ ਵਾਸਤੇ ਇਸ ਤਰ੍ਹਾਂ ਦੇ ਚਿਹਰੇ ਜਿਹੜੇ ਆ ਉਹ ਚਾਹੀਦੇ ਆ, ਬਸ ਜਿਹੜੇ ਰਾਸ਼ਟਰਵਾਦਤਾ ਦਾ ਪ੍ਰਤੀਕ ਹੋਣ, ਇਹਨਾਂ ਦੀਆਂ ਜਿਹੜੀਆਂ ਫੋਕੇ ਵਿਕਾਸ ਦੀਆਂ ਗੱਲਾਂ ਨੇ ਉਹਨਾਂ ਨੂੰ ਪ੍ਰਚਾਰਦੇ ਹੋਣ, ਬਸ ਵੋਟਾਂ ਦਾ ਕਿਸੇ ਤਰ੍ਹਾਂ ਸੀਟ ਦਾ ਸਾਡੇ ਲਈ ਜੁਗਾੜ ਕਰ ਦੇਣ। ਪਰ ਦੂਜੀ ਗੱਲ ਕਿ ਭਾਜਪਾ ਫਸੀ ਹੋਈ ਆ, ਇਹ ਗੱਲ ਤਾਂ ਮੰਨ ਕੇ ਚੱਲੋ ਤੁਸੀਂ ਜੀ, ਇਹ ਗੱਲ ਮੰਨ ਕੇ ਚੱਲੋ ਕਿ ਬੇਸ਼ੱਕ ਆਪੋਜੀਸ਼ਨ ਕੋਈ ਬਹੁਤ ਵੱਡਾ ਮਾਰਨ ਵਾਲੀ ਆਪੋਜੀਸ਼ਨ ਨਾ ਲੱਗੇ, ਪਰ ਭਾਜਪਾ ਦੀ ਐਂਟੀ ਇਨਕੰਬੈਂਸੀ ਤਾਂ ਕਿਤੇ ਨਾ ਕਿਤੇ ਕਹਿ ਲਓ ਕਿ ਬਣਦੀ ਪਈ ਆ। ਜੇ ਅਜਿਹਾ ਨਾ ਹੁੰਦਾ, ਇਹਨਾਂ ਦੀਆਂ ਇੰਟਰਨਲ ਰਿਪੋਰਟਾਂ ਨੈਗੇਟਿਵ ਨਾ ਹੁੰਦੀਆਂ, ਵੱਡੇ ਪੱਧਰ ਤੇ ਟਿਕਟਾਂ ਨਹੀਂ ਸੀ ਕੱਟ ਹੋਣੀਆਂ। ਇੱਥੋਂ ਤੱਕ ਕੇਂਦਰੀ ਮੰਤਰੀ ਦੀ ਅੱਜ 24 ਦੀ ਟਿਕਟ ਕੱਟੀ ਗਈ ਆ, ਇਹ ਸਭ ਕੁਝ ਨਹੀਂ ਸੀ ਹੋਣਾ। ਹੁਣ ਅਰਵਿੰਦ ਕੇਜਰੀਵਾਲ ਉਲਟਾ ਇਹਨਾਂ ਦੇ ਗੱਲ ਦਾ ਫਾਹ ਬਣ ਜਾਣਾ, ਤਾਂ ਦਿੱਲੀ ਦੇ ਵਿੱਚ ਵੇਖੋ ਕਿ ਕੀ ਬਣਦਾ। ਖੈਰ ਕੰਗਣਾ ਰਣੌਤ ਨੂੰ ਟਿਕਟ ਮਿਲ ਗਈ ਆ, ਪਰ ਇਹਦੇ ਤੇ ਕਾਫੀ ਬਹਿਸ ਹੋ ਰਹੀ ਹੈ ਕਿ ਕੰਗਣਾ ਰਣੌਤ ਨੂੰ ਕੋਈ ਤਾਂ ਕਹਿ ਰਿਹਾ ਕਿ ਠੀਕ ਆ, ਪਰ ਕੁਝ ਲੋਕ ਇਹਦੀ ਮੁਖਾਲਫਤ ਕਰ ਰਹੇ ਨੇ। ਜੀ ਜੀ। ਤੇ ਮਿੰਟੂ ਜੀ, ਪੰਜਾਬ ਦੀ ਗੱਲ ਕਰੀਏ, ਸਿਆਸਤ ਦੀ ਗੱਲ ਕਰੀਏ, ਤਾਂ ਕਹਿੰਦੇ ਅਕਾਲੀ ਦਲ ਤੋਂ ਇਲਾਵਾ ਹੋਰ ਪਾਰਟੀ ਨਾਲ ਵੀ ਹੋ ਸਕਦਾ ਭਾਜਪਾ ਦਾ ਸਮਝੌਤਾ ਜੀ। ਹੋਰ ਤਾਂ ਫਿਰ ਕਿਹੜੇ ਰਹਿ ਗਏ ਨੇ, ਕੋਈ ਮਤਲਬ ਕਿ ਕਾਮਰੇਡਾਂ ਦੇ ਨਾਲ ਭਾਵੇਂ ਕਰ ਲੈਣ, ਪਰ ਕਾਮਰੇਡ ਕਰਦੇ ਨਹੀਂ ਕਰਦੇ ਬਿਲਕੁਲ। ਰਾਜੇਵਾਲ ਉਰੀ ਹੈਗੇ ਸੀਗੇ, ਉਹ ਤਾਂ ਹੁਣ ਤੁਹਾਨੂੰ ਪਤਾ ਉਹ ਤੇ ਇਹਨਾਂ ਦੇ ਖਿਲਾਫ ਲੜਨ ਦਾ, ਹੋਰ ਕਿਹੜਾ ਰਹਿ ਗਿਆ ਕੋਈ। ਗੱਲ ਇਹ ਹੈ ਕਿ ਬਈ ਇਹਨਾਂ ਨੇ ਪਿੱਛੇ ਜੇ ਦੱਸਦੇ ਆ ਕਿ ਕੋਈ ਮੀਟਿੰਗ ਕੀਤੀ ਆ, ਵੈਸੇ ਨਾ ਇੱਕ ਕੋਈ ਮੈਂ ਵੀ ਇਮਾਨਦਾਰੀ ਨਾਲ ਕਹਾਂ ਤੇ ਪਹਿਲੀ ਵਾਰੀ ਸੁਣਿਆ ਕਿ ਪੰਜਾਬ ਦੇ ਅੰਦਰ ਇੱਕ ਬਸਪਾ ਅੰਬੇਦਕਰ ਨਾਂ ਦੀ ਪਾਰਟੀ ਹੈ। ਠੀਕ ਹੈ ਜੀ। ਇਹ ਕੁਝ ਮੀਟਿੰਗਾਂ ਦੱਸਦੇ ਆ, ਦਾਅਵਾ ਕੀਤਾ ਜਾ ਰਿਹਾ ਕਿ ਕੁਝ ਮੀਟਿੰਗਾਂ ਉਹਨਾਂ ਨਾਲ ਹੋਈਆਂ ਨੇ, ਕਿਉਂਕਿ ਜਿਹੜੀ ਮਾਇਆਵਤੀ ਵਾਲੀ ਬਸਪਾ ਹੈ, ਉਹਨਾਂ ਨੇ ਤੇ ਜਦੋਂ ਕਾਲੀਆਂ ਦਾ ਵੇਖਿਆ ਹਿਸਾਬ ਕਿਤਾਬ ਕਿ ਕਦੇ ਇੱਧਰ ਜਾ ਕਦੇ ਉੱਧਰ ਜਾ, ਉਹਨਾਂ ਨੇ ਤਾਂ ਗੱਠਜੋੜੀ ਖਤਮ ਕਰਤਾ ਇਹਨਾਂ ਨਾਲ। ਤਾਂ ਇਹ ਭਾਜਪਾ ਤਲਾਸ਼ ਰਹੀ ਹੈ ਕਿ ਜੇ ਮੰਨ ਲਓ ਸਾਡੀ ਕੋਈ ਗੱਲ ਨਹੀਂ ਬਣਦੀ ਤੇ ਕਿਸੇ ਹੋਰ ਸਾਥੀ ਨਾਲ ਫਿਰ ਚਲਾ ਲਈਏ ਕੰਮ। ਤੇ ਖਬਰਾਂ ਨੇ
ਜੀ ਪਰ ਗੱਠਜੋੜ ਜਿਹੜਾ ਅਕਾਲੀ ਭਾਜਪਾ ਦਾ ਗੱਠਜੋੜ ਹੈ, ਉਹ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨੇਪਰੇ ਚੜ੍ਹਦਾ ਚੜ੍ਹਦਾ ਰੁਕਿਆ ਇਸ ਕਰਕੇ ਕਿਉਂਕਿ ਦੋਹਾਂ ਹੀ ਧਿਰਾਂ ਦੇ ਕੁਝ ਏਜੰਡੇ ਹੈਗੇ। ਉਹ ਆਲੀ ਸਾਹਿਬ ਨੇ ਤੇ ਆ ਕੇ ਸਪਸ਼ਟ ਹੀ ਕਰ ਦਿੱਤਾ ਕਿ ਵਧੀਆ ਗੱਲ ਹੈ ਜੀ, ਤੁਸੀਂ ਹੁਣ ਇਸੇ ਏਜੰਡੇ ਤੇ ਰਹੋ। ਤਾਂ ਮਤਲਬ ਕਿ ਅਕਾਲੀ ਖਾਲੀ ਹੱਥ ਨਹੀਂ ਆਉਣਾ ਚਾਹੁੰਦੇ, ਕੁਛ ਨਾ ਕੁਛ ਲੈ ਕੇ ਆਉਣਾ ਚਾਹੁੰਦੇ ਪੰਜਾਬ ਵਾਸੀਆਂ ਦੇ ਕੋਲ ਕਿ ਅਸੀਂ ਗੱਠਜੋੜ ਚੋਂ ਆ ਖੱਟ ਕੇ ਲਿਆਂਦਾ ਹੈ। ਤੋ ਇਸ ਕਰਕੇ ਉਹ ਗੱਲ ਨਹੀਂ ਬਣ ਰਹੀ। ਤਾਂ ਭਾਜਪਾ ਦੇਖ ਰਹੀ ਹੈ ਕਿ ਇਨਕੇਸ ਮੰਨ ਲਓ ਜੇਕਰ ਅਕਾਲੀ ਦਲ ਬਾਦਲ ਦੇ ਨਾਲ ਸਾਡੀ ਗੱਲ ਨਹੀਂ ਬਣਦੀ ਤਾਂ ਫਿਰ ਉਸ ਸੂਰਤ ਦੇ ਵਿੱਚ ਕਿੱਧਰ ਨੂੰ ਜਾਇਆ ਜਾ ਸਕਦਾ। ਜੀ ਤੇ ਮੈਨੂੰ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ। ਸੀਐਮ ਤੋਂ ਬਾਅਦ ਕਹਿੰਦੇ ਸੁਖਬੀਰ ਬਾਦਲ ਪਹੁੰਚਿਆ ਜੀ ਜ਼ਹਿਰੀਲੀ ਸ਼ਰਾਬ ਕਾਂਡ ਦੇ ਪੀੜਤਾਂ ਦੇ ਕੋਲ। ਦੇਖੋ ਸੁਨੀਲ ਜਾਖੜ ਵੀ ਪਹੁੰਚਿਆ, ਉਸ ਤੋਂ ਬਾਅਦ ਮਾਨ ਸਾਹਿਬ ਵੀ ਚਲੇ ਗਏ ਸਨ ਤੇ ਹੁਣ ਸੁਖਬੀਰ ਸਿੰਘ ਬਾਦਲ ਨੇ ਉੱਥੇ ਮੰਗ ਕੀਤੀ ਆ ਕਿ ਇੱਕ ਤਾਂ ਮ੍ਰਿਤਕ ਪਰਿਵਾਰ ਆ ਜਿਹੜੇ ਮ੍ਰਿਤਕਾਂ ਦੇ ਪਰਿਵਾਰ ਆ ਜਿਹੜੇ ਜੀ ਉਹਨਾਂ ਨੂੰ ਮੁਆਵਜ਼ਾ ਰਾਸ਼ੀ ਜਿਹੜੀ ਆ ਉਹ ਕੋਈ 5-10 ਲੱਖ ਰੁਪਇਆ ਦਿੱਤੀ ਜਾਵੇ ਤੇ ਇੱਕ ਪਰਿਵਾਰ ਦੇ ਵਿੱਚ ਬਈ ਜੌਬ ਵੀ ਦਿੱਤੀ ਜਾਵੇ। ਇਹ ਮਤਲਬ ਕਿ ਇਹਨਾਂ ਦਾ ਕਹਿਣਾ ਹੈ 20 ਲੱਖ ਮੁਆਵਜ਼ਾ 20 ਲੱਖ ਮੁਆਵਜ਼ਾ ਤੇ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਕਿਉਂਕਿ ਦੇਖੋ ਜਦੋਂ ਗਏ ਸਨ ਮਾਨ ਸਾਹਿਬ, ਪ੍ਰਵੀਨ ਜੀ ਕੋਈ ਤੇ ਕਹਿ ਰਿਹਾ 2 ਲੱਖ ਉੱਥੇ ਐਲਾਨ ਆ, ਕੋਈ ਕਹਿੰਦਾ 5 ਲੱਖ, ਐਗਜ਼ੈਕਟ ਪਤਾ ਨਹੀਂ ਕਿੰਨੀ ਇਹਨਾਂ ਨੇ ਰਾਸ਼ੀ ਐਲਾਨੀ ਆ। ਤਾਂ ਸੁਖਬੀਰ ਸਿੰਘ ਬਾਦਲ ਚਾਹੁੰਦੇ ਨੇ ਕਿ ਇਸ ਨੂੰ ਵੱਧ ਕੀਤਾ ਜਾਵੇ। ਹਾਲਾਂਕਿ ਮੈਂ ਸਹਿਮਤ ਆ ਇਸ ਗੱਲ ਦੇ ਨਾਲ, ਚਲੋ ਠੀਕ ਹੈ, ਕਈ ਵਾਰ ਸਹਿਮਤ ਹੋਣਾ ਪੈਂਦਾ। ਮੈਂ ਇਸ ਕਰਕੇ ਸਹਿਮਤ ਆ ਕਿ ਜੇ 2 ਲੱਖ ਜਾਂ 5 ਲੱਖ ਮੰਨ ਕੇ ਚੱਲੀਏ ਤੇ ਇੱਕ ਗਰੀਬ ਪਰਿਵਾਰ ਜਦੋਂ ਪ੍ਰਵੀਨ ਜੀ ਇਸ ਤਰ੍ਹਾਂ ਉਜੜ ਜਾਂਦਾ ਹੈ, ਉਹਨਾਂ ਦਾ ਕਮਾਊ ਜੀ ਚਲਾ ਗਿਆ, ਬੀਬੀਆਂ ਨੇ ਪਿੱਛੋਂ ਬੱਚੇ ਪੜਾਉਣੇ ਆ, ਆਪਦਾ ਬਾਈ ਲੂਣ ਪਾਣੀ ਵੀ ਚਲਾਉਣਾ ਆ, ਬਹੁਤ ਕੁਝ ਹੁੰਦਾ। ਤਾਂ ਅੱਜ ਦੇ ਜ਼ਮਾਨੇ 'ਚ ਕੋਈ ਲੱਖ 2 ਲੱਖ ਦੀ ਤੇ ਕੋਈ ਮੁੱਕਤ ਨਹੀਂ ਹੈਗੀ। ਸੋ ਇਸ ਕਰਕੇ ਇਹ ਰਾਸ਼ੀ ਜਿਹੜੀ ਆ ਵਧੇਰੇ ਹੋਣੀ ਚਾਹੀਦੀ ਆ। ਪਰ ਜਿਹੜੀ ਗੱਲ ਚਲੋ ਇਹ ਤਾਂ ਹੈਗਾ ਕਿ ਜਦੋਂ ਇਹਨਾਂ ਨੇ ਵੇਖਿਆ, ਯਾਨੀ ਮਾਨ ਸਾਹਿਬ ਨੇ ਇਹ ਆਏ ਆ, ਗੇੜਾ ਕੱਢ ਲਿਆ ਤੇ ਫਿਰ ਐਲਾਨ ਵੀ ਕਰ ਗਏ। ਹਾਲਾਂਕਿ ਉੱਥੇ ਇਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਉਹ ਬਿਲਕੁਲ ਆਪਣੀਆਂ ਪਿਛਲੀਆਂ ਕਈਆਂ ਗੱਲਾਂ ਤੋਂ ਉਲਟ ਹੈ ਕਿ ਵੇਖੋ ਜੀ ਸਾਨੂੰ ਤੇ ਸਾਲ ਹੀ 2 ਹੋਏ ਆ, ਦੇਖੋ ਜੀ ਤੁਸੀਂ ਦੱਸਿਆ ਨਹੀਂ, ਤੁਸੀਂ ਦੱਸਿਆ ਕਰੋ, ਜੇ ਕਿਸੇ ਮੁੰਡੇ ਨੇ ਗੱਲ ਕੀਤੀ ਨਸ਼ੇ ਦੀ ਕਿ ਲਿਖ ਕੇ ਦਿਓ। ਮਤਲਬ ਕਿ ਟੋਟਲੀ ਵਾਹਿਯਾਤ ਗੱਲਾਂ ਕਰਨ ਤੇ ਉਤਾਰੂ ਹੋਏ ਆਏ। ਕਿਉਂਕਿ ਅਰੋੜਾ ਸਾਹਿਬ ਜਿਹੜੇ ਆ, ਅਮਨ ਅਰੋੜਾ, ਉਹ ਕਹਿ ਰਹੇ ਸੀਗੇ ਕਿ ਜੇ ਠੇਕੇ ਤੋਂ ਖਰੀਦ ਕੇ ਇਹਨਾਂ ਨੇ ਪੀਤੀ ਹੁੰਦੀ ਫੇਰ ਮਰੇ ਹੁੰਦੇ ਤੇ ਫੇਰ ਅਸੀਂ ਜ਼ਿੰਮੇਵਾਰ ਸਾਂ। ਇਹ ਵਾਹਿਯਾਤ ਗੱਲਾਂ ਕਰਨ ਦਾ ਕੋਈ ਤੁਕ ਨਹੀਂ ਹੈਗਾ। ਮੁੱਕਦੀ ਗੱਲ ਇਹ ਆ ਕਿ ਹੁਣ ਸਾਰਾ ਕੁਝ ਸਾਹਮਣੇ ਆ ਕਿ ਕਿਸ ਤਰ੍ਹਾਂ ਜਿਹੜਾ ਮਾਸਟਰਮਾਈਂਡ ਸੀ ਹਰਮਨਪ੍ਰੀਤ ਸਿੰਘ, ਉਸਨੇ ਜੇਲ੍ਹ ਦੇ ਵਿੱਚ ਹੀ ਸਾਰੀ ਗੋਂਦ ਗੁੰਦੀ। ਉਹ ਪਹਿਲਾਂ ਸੈਕਟਰੀ ਸੀ, ਗਵਰਨ ਵੀ ਕੀਤਾ ਉਹਨੇ ਕਥਿਤ ਤੌਰ ਤੇ। ਇੱਕ ਉਹਦਾ ਕੇਸ ਹੈ ਕੋਈ, ਮਤਲਬ ਕਿ ਉਹਨੇ ਆਪਣੇ ਆਪ ਨੂੰ ਕਿਡਨੈਪ ਹੋਣ ਦਾ ਡਰਾਮਾ ਰਚਿਆ। ਇੱਕ ਆੜਤੀਏ ਨੂੰ ਕਿਡਨੈਪ ਕਰਨ ਦਾ ਉਹਦੇ ਤੇ ਮਾਮਲਾ ਹੈ ਜੀ। ਯਾਨੀ ਉਸ ਬੰਦੇ ਨੇ ਜੇਲ੍ਹ ਦੇ ਦੌਰਾਨ ਕਿਸੇ ਬੰਦੇ ਦੇ ਨਾਲ ਯਾਰੀ ਦੋਸਤੀ ਪਾ ਕੇ ਤੇ ਇਹ ਸਾਰੀ ਜਿਹੜੀ ਕਹਿ ਲਓ ਕਿ ਜੁਗਤਬੰਦੀ ਕੀਤੀ। ਹੁਣ ਹੋਇਆ ਕੀ ਆ ਕਿ ਉਹ ਐਥਨੋਲ ਲੈ ਕੇ ਆਏ ਨੇ, ਉਹ ਨਿਕਲਿਆ, ਫਿਰ ਆਪ ਹੀ ਇਹਨਾਂ ਨੇ ਲੇਬਲਿੰਗ, ਬੋਟਲਿੰਗ ਸਾਰਾ ਕੁਝ ਕੀਤਾ ਤੇ ਇਹ ਸਭ ਕੁਝ ਕਹਿੰਦੇ ਆ ਕਿ ਚੌਂਕੀ ਤੋਂ ਥੋੜੀ ਦੂਰ ਹੀ ਹੋ ਰਿਹਾ ਸੀ। ਮੈਂ ਜਿਹੜੀ ਗੱਲ ਕਰਨ ਜਾ ਰਿਹਾ ਹਜ਼ੂਰ ਉਹ ਇਹ ਆ ਕਿ ਇਹ ਪੰਜਾਬ ਦੇ ਵਿੱਚ ਮਾਝੇ ਵਾਲੀ ਹੂਟ ਟ੍ਰੈਜਡੀ, ਨਮੋਲਾ ਚ ਮਰ ਗਿਆ। ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਨਿੱਤ ਦਿਹਾੜੇ ਲਾਣ ਫੜੀ ਗਈ, ਇਹ ਉਹ ਬਹੁਤ ਖਬਰਾਂ ਆਉਂਦੀਆਂ। ਯਾਨੀ ਗੱਲ ਇਹ ਆ ਕਿ ਜਿਹੜਾ ਸਮਾਨ ਅੰਤਰ ਇੱਕ ਸ਼ਰਾਬ ਮਾਫੀਆ ਚੱਲ ਰਿਹਾ, ਇੱਕ ਤੇ ਸ਼ਰਾਬ ਮਾਫੀਆ ਇਹ ਆ ਗਿਆ ਨਾ ਜਿਹੜੇ ਮਨੋਪਲੀ ਹਾਸਲ ਕਰਕੇ ਤੇ ਸਾਰੇ ਕੰਮਕਾਰ ਆਪਦੇ ਪਰਾਂ ਹਟ ਕਰਕੇ ਛੋਟੇ ਕਾਰੋਬਾਰੀ ਨੂੰ ਮਾਰ ਰਿਹਾ, ਉਹ ਵੀ ਮਾਫੀਆ ਹੀ ਆ। ਇੱਕ ਮਾਫੀਆ ਜਿਵੇਂ ਬਰਾਬਰ ਚੱਲ ਰਿਹਾ, ਉਹ ਉਹਨਾਂ ਦੀ ਦੇਖੋ ਜੁਗਤਬੰਦੀ ਕੀ ਸੀ। ਉਹ ਹਰਿਆਣੇ ਦੀ ਇੱਕ ਸ਼ਰਾਬ ਜਿਹੜੀ ਆ ਉਹਦਾ ਮਾਰਕਾ ਬਣਾ ਕੇ ਵੇਚ ਰਹੇ ਸਨ।
ਕਿ ਆਮ ਬੰਦੇ ਨੂੰ ਲੱਗੇ ਕਿ ਹਰਿਆਣੇ ਦੀ ਸ਼ਰਾਬ ਆ ਤੇ ਇਹ ਜਿਹੜੀ ਸ਼ਰਾਬ ਆ ਇਹ ਸਸਤੀ ਆ, ਕਿਉਂਕਿ ਹਰਿਆਣੇ ਦੀ ਸ਼ਰਾਬ ਆਪਣੇ ਨਾਲੋਂ ਸਸਤੀ ਆ ਥੋੜੀ। ਜੀ ਤਾਂ ਇੰਨੇ ਵੱਡੇ ਪੱਧਰ ਤੇ ਸਮਾਨਾਂਤਰ ਮਾਫੀਆ ਕੰਮ ਕਰ ਰਿਹਾ ਹੈ। ਬਈ ਇਹਦੀ ਰੋਕਥਾਮ ਵਾਸਤੇ ਕੀ ਕਰੋਗੇ ਤੁਸੀਂ? ਬੰਦੇ 20 ਬੰਦੇ ਮਰ ਗਏ ਨੇ ਹੁਣ ਤੱਕ। ਜੀ ਤੇ ਜੇ ਇਸ ਤਰ੍ਹਾਂ ਚੱਲਦਾ ਰਿਹਾ, ਕਈ ਮਾਫੀਆ ਵਾਲੇ ਇੰਨੇ ਤਗੜੇ ਨੇ, ਜਿਵੇਂ ਤੁਸੀਂ ਮਾਝੇ ਵਾਲੀ ਲੈ ਲਓ ਮਿਸਾਲ। ਜੀ ਪ੍ਰਵੀਨ ਜੀ ਹਿਸਾਬ ਲਾ ਲਓ ਕਿ ਉਹਨਾਂ ਹਰੀਕੇ ਤੋਂ ਲੈ ਕੇ ਤੇ ਗੁਰਦਾਸਪੁਰ ਪਠਾਨਕੋਟ ਤੱਕ ਉਹ ਸ਼ਰਾਬ ਸਪਲਾਈ ਕਰਦੇ ਸਨ। ਇਹ ਏਰੀਆ ਗਿਣ ਲਓ। ਜੀ ਤਰਨਤਾਰਨ ਹੀ ਲੱਗ ਜਾਓ, ਤਰਨਤਾਰਨ ਤੋਂ ਲੱਗ ਜਾਓ ਤੇ ਕਿੱਥੇ ਉਹ ਗੁਰਦਾਸਪੁਰ ਪਠਾਨਕੋਟ ਆ ਜਾਓ। ਹਾਂਜੀ ਹਾਂਜੀ ਗੁਰਦਾਸਪੁਰ ਤੱਕ ਜਾਂਦੀ ਸੀ। ਤਾਂ ਇਹ ਜਿੱਦਾਂ ਇਹ ਕੰਮ ਚੱਲਦਾ ਹੈ, ਮੰਨ ਲਓ ਕੋਈ ਏਡਾ ਵੱਡਾ ਮਾਫੀਆ ਜਦੋਂ ਇਸ ਤਰ੍ਹਾਂ ਦੇ ਨੈਟਵਰਕ 'ਚ ਇੰਨੀ ਕਿਤੇ ਦਾਰੂ ਸਪਲਾਈ ਕਰ ਗਿਆ ਤੇ ਉਹ ਕੈਮੀਕਲ ਵੱਧ ਘੱਟ ਪੈ ਗਿਆ, ਤੇ ਤੁਸੀਂ ਸੋਚੋ ਉਹੀ ਜਿਹੜੀ ਮਾਝੇ ਵਾਲੀ ਹੂਚ ਟ੍ਰੈਜਡੀ ਜਿਸ ਨੂੰ ਆਪਾਂ ਕਹਿੰਦੇ ਆ, ਉਹਦਾ ਕਦੇ ਵੀ ਦੁਹਰਾਅ ਹੋ ਸਕਦਾ। ਬਿਲਕੁਲ। ਸੋ ਇਸ ਕਰਕੇ ਇੱਧਰ ਵੀ ਧਿਆਨ ਦੇਣ ਦੀ ਜ਼ਰੂਰਤ ਆ। ਪੀੜਤਾਂ ਨੂੰ ਮੁਆਵਜ਼ਾ ਤੇ ਦਿਓ, ਪਰ ਇਹ ਜ਼ਰੂਰ ਆ ਕਿ ਇੱਥੇ ਜਿਸ ਤਰ੍ਹਾਂ ਕੁਝ ਜਿਹੜੇ ਹੈਗੇ ਨੇ ਡਿਸਟਿਲਰੀਆਂ ਵਾਲੇ ਵੱਡੇ ਰਸੂਖਦਾਰ, ਉਹਨਾਂ ਦੀਆਂ ਡਿਸਟਿਲਰੀਆਂ ਚੋਂ ਵੀ ਕੁਝ ਕੈਮੀਕਲ ਜਿਹੜੇ ਨਿਕਲਦੇ ਦੱਸਦੇ ਆ ਸਮਾਨ ਸ਼ਰਾਬ ਬਣਾਉਣ ਵਾਲੇ, ਉਹ ਵੀ ਗਾਂ ਇਸਤੇਮਾਲ ਹੁੰਦੇ। ਜੀ ਜੀ। ਤੇ ਉਧਰ ਮੂਸੇਵਾਲੇ ਦੇ ਪਿਤਾ ਨੇ ਬਲਕੌਰ ਸਿੰਘ ਨੇ ਰਿਕਾਰਡ ਦੇ ਦਿੱਤਾ ਜੀ। ਦੇਖੋ ਰਿਕਾਰਡ ਤਾਂ ਉਹਨਾਂ ਨੇ ਕੋਈ ਕਿਹਾ ਹੀ ਨਹੀਂ ਕਿ ਅਸੀਂ ਰਿਕਾਰਡ ਨਹੀਂ ਦੇਵਾਂਗੇ। ਹਾਂਜੀ ਹਾਂਜੀ ਬਿਲਕੁਲ। ਗੱਲ ਮਤਲਬ ਕਿ ਇਹ ਤੇ ਬੜਾ ਇਹਨਾਂ ਨੇ ਹੋਰ ਹੀ ਅਜੀਬੋ-ਗਰੀਬ ਜਿਹਾ ਮਾਹੌਲ ਬਣਾ ਦਿੱਤਾ। ਦੇਖੋ ਗੱਲ ਬੜੀ ਸਾਦੀ ਆ, ਸਰਲ ਆ, ਕਿ ਜਿਹੜਾ ਵੀ ਕੋਈ ਬੰਦਾ ਜਾਂ ਜੋੜਾ ਜਿਹੜਾ ਉਹ ਜਾ ਕੇ ਕਿਸੇ ਹੋਰ ਮੁਲਕ ਦੇ ਵਿੱਚ IVF ਦੇ ਜ਼ਰੀਏ ਬੱਚਾ ਲੈਂਦਾ, ਭਾਰਤ ਦਾ ਕਾਨੂੰਨ ਉਹਦੇ ਤੇ ਅਪਲਾਈ ਨਹੀਂ ਹੋਏਗਾ, ਲਾਗੂ ਨਹੀਂ ਹੋਏਗਾ ਜੀ। ਤੇ ਜਿਹੜੀ ਡਿਲੀਵਰੀ ਆ ਉਹ ਡਿਲੀਵਰੀ ਹੋਣੀ ਆ। ਹੁਣ ਜਦੋਂ ਡਿਲੀਵਰੀ ਹੋ ਗਈ ਉਦੋਂ ਕੀ ਹੈ, ਸਿਰਫ ਤੇ ਸਿਰਫ ਤੁਸੀਂ ਕੇਸ ਹਿਸਟਰੀ ਵੇਖਣੀ ਹੈ ਨਾ। ਜੀ ਜੀ। ਕੇਸ ਹਿਸਟਰੀ ਕੀ ਆ ਕਿ ਜਿੱਥੇ ਇਲਾਜ ਚੱਲ ਰਿਹਾ ਚਾਚਾ ਤੇ ਬੱਚਾ ਦੋਵਾਂ ਦਾ, ਹਾਂਜੀ ਹਾਂਜੀ, ਉਸ ਹਸਪਤਾਲ ਕੋਲ ਤੇ ਆਟੋਮੈਟਿਕਲੀ ਆ ਜਾਂਦੀ ਹੈ, ਕਿਉਂਕਿ ਜੇ ਉਹਨਾਂ ਨੇ ਜੱਚਾ ਬੱਚਾ ਦੋਵਾਂ ਨੂੰ ਦਾਖਲ ਕੀਤਾ ਤਾਂ ਪਿਛਲੀ ਹਿਸਟਰੀ ਦੇਖ ਕੇ ਕੀਤਾ ਹੋਏਗਾ ਨਾ ਜ਼ਰੂਰ। ਹਾਂਜੀ ਹਾਂਜੀ। ਇਹ ਮਤਲਬ ਕਿ ਮੰਨ ਲਓ ਕਿ ਇਹ ਦੋਵੇਂ ਚੀਜ਼ਾਂ ਹੋਰ ਉਹਦੇ ਚ ਕੀ ਹੈ। ਇਹ ਕਿਤੇ ਹੈਗਾ ਵੀ CA NCR ਵਾਲਾ ਮਸਲਾ ਹੈ, NRC ਵਾਲਾ ਮਸਲਾ ਕਿ ਇੱਥੇ ਤੁਹਾਨੂੰ 56 ਤੋਂ 57 ਤੋਂ ਲੈ ਕੇ ਜਾਂ 68 ਤੋਂ 70 ਤੋਂ ਲੈ ਕੇ ਕਾਗਜ਼ ਦਿਖਾਉਣੇ। ਇਹ ਦੋ ਕਾਗਜ਼ ਸੀ। ਇਹਨਾਂ ਨੇ ਜਿਹੜੀ ਪ੍ਰਕਿਰਿਆ ਹੈ ਉਹ ਗਲਤ ਅਪਣਾਈ। ਤੇ ਹੁਣ ਤੁਸੀਂ ਦੇਖਿਆ ਹੀ ਹੋਣਾ ਅਜੋਏ ਸ਼ਰਮਾ, ਜਿਸਨੇ ਇਹਨਾਂ ਦੇ ਅਸਲ 'ਚ ਤੁਹਾਨੂੰ ਯਾਦ ਹੋਣਾ ਕਿ ਆਮ ਆਦਮੀ ਕਲੀਨਿਕ ਦੇ ਜਿਹੜੇ ਪ੍ਰਚਾਰ ਵਾਲੇ ਬਿੱਲ ਸੀ ਉਹ ਪਾਸ ਨਹੀਂ ਸਨ ਕੀਤੇ। ਜੀ ਜੀ ਜੀ। ਵੀ ਉਹਨੇ ਦੀਆਂ ਤਾਂ ਕਲੀਨਿਕਾਂ ਨਹੀਂ ਜਿੰਨੇ ਦਾ ਤੁਸੀਂ ਪ੍ਰਚਾਰ ਕਰੀ ਬੈਠੇ ਜੋ। ਅਜੋਏ ਸ਼ਰਮਾ ਉਦੋਂ ਵੀ ਹੈਲਥ 'ਚ ਸੀਗਾ, ਕਈ ਚਿਰ ਨਿਯੁਕਤੀ ਨੂੰ ਉਡੀਕਦਾ ਰਿਹਾ, ਹੁਣ ਫਿਰ ਰਡਾਰ ਤੇ ਆ ਗਿਆ ਨਾ। ਠੀਕ ਹੈ। ਸੋ ਇਸ ਵਾਸਤੇ ਅਜੋਏ ਸ਼ਰਮਾ ਨੂੰ ਤੇ ਚਲੋ ਬਲੀ ਦਾ ਬੱਕਰਾ ਇਹਨਾਂ ਨੇ ਬਣਾ ਲਿਆ, ਪਰ ਇਹ ਸਾਫ਼ ਸੀ, ਸਪਸ਼ਟ ਸੀ ਕਿ ਕਿਤੇ ਨਾ ਕਿਤੇ ਜਿਹੜੀ ਪ੍ਰਕਿਰਿਆ ਅਪਣਾਈ ਗਈ ਆ ਉਹ ਗਲਤ ਸੀ। ਤੇ ਜੱਚਾ ਬੱਚਾ ਆਪਦੇ ਘਰੇ ਚਲੇ ਜਾਂਦੇ। ਤੁਸੀਂ ਹਸਪਤਾਲ ਤੋਂ ਹੀ ਬਹੁਤ ਈਜ਼ੀਲੀ ਰਿਕਾਰਡ ਲੈ ਸਕਦੇ ਹੋ, ਜਾਂ ਬਲਕੌਰ ਸਿੰਘ ਨੂੰ ਇੱਕ ਤੁਸੀਂ ਨੋਟਸ ਦੇਖ ਕੇ ਜਾਂ ਉਹਦੇ ਘਰ ਜਾ ਕੇ ਰਿਕਾਰਡ ਲੈ ਸਕਦੇ ਸੀ। ਕੋਈ ਵੱਡਾ ਰਿਕਾਰਡ ਹੈ ਹੀ ਨਹੀਂ ਹੈ। ਉਹ ਤਾਂ ਜਿਵੇਂ ਆਪਾਂ ਆਪਣਾ ਇਲਾਜ ਚੱਲਦਾ ਕਿਸੇ ਹਸਪਤਾਲ ਚੋਂ ਚੱਲਿਆ ਜਾਂ ਬੱਚਾ ਜਦੋਂ ਹੁੰਦਾ, ਉਹ ਜਿਹੜੀਆਂ ਨਾਰਮਲ ਆਪਣੀਆਂ ਫਾਰਮੈਲਿਟੀ ਹੁੰਦੀਆਂ ਉਹੀ ਹੁੰਦੀਆਂ। ਸੋ ਗੱਲ ਇਹ ਹੈ ਕਿ ਆਦਤ ਬਣ ਗਈ ਇਹਨਾਂ ਦੀ, 100 ਡੰਡਾ ਵੀ ਖਾਣਾ ਤੇ 100 ਗੰਢਾ ਵੀ ਖਾਣਾ। ਸਿਆਣੇ ਬਣਨ ਦੀ ਜ਼ਰੂਰਤ ਹੈ ਇਹਨਾਂ ਨੂੰ। ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ। ਕਹਿੰਦੇ ਆਪਦੇ ਬੁਲਾਰੇ ਤੇ ਹੋਰਾਂ ਦੇ ਖਿਲਾਫ ਭੰਨ ਤੋੜ ਸਮਾਨ ਲੁੱਟਣ ਦੇ ਦੋਸ਼ ਦੇ ਵਿੱਚ FIR ਦਰਜ ਹੋ ਗਈ ਜੀ। ਹਾਂਜੀ ਦੇਖੋ, ਪਟਿਆਲੇ ਤੋਂ ਖਬਰ ਆ ਰਹੀ ਆ ਕਿ ਚੋਣ ਕਮਿਸ਼ਨ ਦੇ ਦਖਲ ਤੋਂ ਬਾਅਦ ਪਟਿਆਲਾ ਪੁਲਿਸ ਨੇ, ਇਹ ਕੋਈ ਇਹਨਾਂ ਦਾ ਹੈਗਾ ਗੋਲਡੀ ਲਦੇਨ, ਨਾਂ ਹੀ ਬੜਾ ਖਤਰਨਾਕ ਰੱਖੀ ਬੈਠਾ ਤੇ ਪੱਟੂ, ਗੋਲਡੀ ਲਦੇਨ, ਇਹ ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਹੋਰਨਾਂ ਸਮੇਤ ਕੇਵਲ ਦੇ ਕਿਸੇ ਹਾਤੇ ਚੋਂ ਕਥਿਤ ਤੌਰ ਤੇ ਭੰਨ ਤੋੜ
ਤੇ ਕੁਝ ਮਤਲਬ ਕਿ ਸਾਜੋ ਸਮਾਨ ਜਿਹੜਾ ਨਾ ਲੁੱਟਣ ਦਾ ਦੋਸ਼ ਸੀਗਾ, ਉਹਦੇ ਤਹਿਤ FIR ਦਰਜ ਕੀਤੀ ਹੈ। ਅਸਲ ਦੇ ਵਿੱਚ ਜੇ ਤੁਸੀਂ ਪਟਿਆਲੇ 'ਚ ਚੱਲ ਰਹੇ ਇਸ ਯੁੱਧ ਨੂੰ ਵੇਖੋਗੇ, ਇਹ ਯੁੱਧ ਹੈ ਗਲਬਾ ਪਾਉਣ ਦਾ। ਠੀਕ ਹੈ ਜੀ। ਉੱਥੇ ਜਿਹੜੀ ਕਾਰਵਾਈ ਚੱਲਦੀ ਆ, ਹਰਮੀਤ ਪਠਾਨ ਮਾਜਰਾ ਜਿਹੜਾ MLA ਆ, ਉਹਦੇ ਤੇ ਦੋਸ਼ ਇੱਕ ਧਿਰੇ ਲਾਉਂਦੀ ਆ ਕਿ ਇਹ ਸਾਰਾ ਕੰਮ ਕਰ ਆਪਣੇ ਬੰਦਿਆਂ ਨੂੰ ਜਾਂ ਆਪਣੇ ਆਪ ਨੂੰ ਇਹ ਸਮੇਟਣਾ ਚਾਹੁੰਦੇ ਆ। ਦੂਜੀ ਹੁਣ ਕੇਵਲ ਦੀ ਧਿਰ ਕਿਹੜੀ ਹੈ ਤੁਹਾਨੂੰ ਪਤਾ ਹੀ ਆ, ਅਕਾਲੀ ਰਾਜ ਦੇ ਵਿੱਚ ਅਮਰਵੇਲ ਵਾਂਗੂ ਵਧਣ ਵਾਲੀ ਕੰਪਨੀ, ਇਹ ਹੁਣ ਉਹਨੂੰ ਪੈ ਗਏ ਨੇ ਦੋਸ਼ ਆ। ਤਾਂ ਅੱਗੇ ਵੀ ਉੱਥੇ ਲੜਾਈਆਂ ਪੜਾਈਆਂ ਪਰਚੇ ਬਹੁਤ ਕੁਝ ਹੋਇਆ ਤੇ ਤੁਹਾਨੂੰ ਯਾਦ ਹੋਣਾ ਇੱਕ ਵਾਰੀ ਮਜੀਠੀਆ ਨੇ ਤੇ ਵੀਡੀਓ ਵੀ ਪਾਇਆ ਸੀਗਾ ਕਿ ਫਾਸਟਵੇ ਵਾਲੇ ਗੁਰਦੀਪ ਸਿੰਘ ਦੇ ਘਰ ਪੁਲਿਸ ਗਈ ਚਲੀ ਸੀ। ਸੋ ਇਹ ਜਿਹੜੀ ਕਹਾਣੀ ਹੈ ਨਾ ਉੱਥੇ ਭੰਨ ਤੋੜ ਦੀ, ਇਹ ਕਹਿੰਦੇ ਆ ਜੀ ਇਹ ਧੱਕਾ ਕਰਦੇ, ਉਹ ਕਹਿੰਦੇ ਉਹ ਧੱਕਾ ਕਰਦੇ ਆ, ਪਰ ਧੱਕਾ ਤੇ ਆਪਾਂ ਨੂੰ ਪਤਾ ਹੈ ਨਾ, ਜਿਹੜਾ ਕੋਈ ਸੱਤਾਧਾਰੀ ਧਿਰ ਵਾਲਾ ਹੁੰਦਾ ਧੱਕਾ ਤੇ ਉਹਦਾ ਹੀ ਗਿਣਿਆ ਜਾਂਦਾ, ਹੁੰਦਾ ਵੀ ਉਹਦਾ। ਸੋ ਇਸ ਕਰਕੇ ਪਟਿਆਲੇ ਦੇ ਵਿੱਚ ਇਹ ਵੱਖਰੀ ਕਿਸਮ ਦੀ ਲੜਾਈ ਚੱਲ ਰਹੀ ਆ, ਜਿਹੜੀ ਕਿ ਨਿਰੋਲ ਕਾਰੋਬਾਰੀ ਲੜਾਈ ਆ, ਕੇਵਲ ਦੇ ਕਾਰੋਬਾਰ ਨੂੰ ਆਪਣੇ ਖੰਭਾਂ ਦੇ ਥੱਲੇ ਲੈਣ ਜੀ। ਤੇ ਪਾਰਟੀ ਤੋਂ ਟਿਕਟ ਨਹੀਂ ਮਿਲੀ ਤਾਂ ਕਿਸੇ ਮੈਂਬਰ ਪਾਰਲੀਮੈਂਟ ਨੇ ਜ਼ਹਿਰ ਹੀ ਖਾ ਲਿਆ ਮਿੰਟੂ ਜੀ। ਹੱਦ ਹੋ ਗਈ ਆ। ਹਾਂਜੀ, ਇਹਨਾਂ ਨੂੰ ਸਭ ਤੋਂ ਪਹਿਲਾਂ ਤੇ ਸ਼ਰਮ ਖਾਣੀ ਚਾਹੀਦੀ ਆ। ਜ਼ਹਿਰ ਬੰਦਾ ਚਲੋ ਕਾਤੋਂ ਖਾਵੇ, ਉਹ ਤਾਂ ਮਾੜੀ ਗੱਲ ਆ ਵੀ ਜੇ ਤੈਨੂੰ ਟਿਕਟ ਨਹੀਂ ਮਿਲੀ ਤੇ ਹਾਦਿਆ ਤੂੰ ਅਗਲੇ ਜਹਾਨ ਦੀ ਟਿਕਟ ਕਟਾ ਲਈ, ਬੜਾ ਬੇਵਕੂਫ ਆਦਮੀ ਆ। ਇਹ ਸਾਊਥ ਦੇ ਵਿੱਚੋਂ ਖਬਰ ਆ ਰਹੀ ਹੈ ਜੀ, ਉੱਥੇ DMK ਨੇ ਆਪਦੇ ਕਿਸੇ ਬੰਦੇ ਨੂੰ ਟਿਕਟ ਨਹੀਂ ਦਿੱਤੀ ਜੀ। ਤਮਿਲਨਾਡੂ ਦਾ ਚਰੋੜ ਹੈਗਾ ਹਲਕਾ, ਇਹ ਜਿਹੜਾ ਸੰਸਦ ਮੈਂਬਰ ਆ ਇਹ ਗਣੇਸ਼ ਮੂਰਤੀ, ਉਹ ਆਂਦੇ ਕੁਝ ਖਾ ਗਿਆ। ਉਸ ਤੋਂ ਬਾਅਦ ਆਪਦੇ ਘਰ ਦੇ ਵਿੱਚ ਉਹ ਤੇ ਪਿਆ ਸੀ ਲਮਲੇਟ, ਉਹਨੂੰ ਚੁੱਕ ਕੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ, ਜਿੱਥੇ ਉਹਨੂੰ ਵੈਂਟੀਲੇਟਰ ਤੇ ਰੱਖਿਆ। ਠੀਕ ਹੈ ਜੀ। ਇਹ ਸਾਰਾ ਕੁਝ ਜਿਹੜਾ ਹੈ ਨਾ, ਹੁਣ ਪ੍ਰਵੀਨ ਜੀ ਗੱਲ ਇਹ ਆ ਕਿ ਗੱਲ ਨਿਕਲਦੀ ਹੈ ਤੇ ਬਹੁਤ ਦੂਰ ਤੱਕ ਜਾਂਦੀ ਆ। ਇਹ ਸਭ ਮੋਹ ਮਾਇਆ। ਤੇ ਤੁਸੀਂ ਸੋਚ ਕੇ ਵੇਖੋ ਵੀ ਟਿਕਟ ਕਿੱਡੀ ਕੁ ਗੱਲ ਹੈ ਜੀ। ਜੀ ਵੱਡੀ ਗੱਲ ਹੈ ਨਹੀਂ ਨਾ, ਪਰ ਵੱਡੀ ਹੋ ਕਿਵੇਂ ਜਾਂਦੀ? ਵੱਡੀ ਉਹ ਆ ਜੀ, ਦਿੱਲੀ ਦੇ ਵਿੱਚ ਬੰਗਲਾ ਹੈ, ਬੰਗਲੇ ਦੇ ਵਿੱਚ ਸਾਰੀਆਂ ਸਹੂਲਤਾਂ ਨੇ, AC ਫਰਨੀਚਰ ਤੱਕ ਫ੍ਰੀ ਆ, ਸਰਕਾਰੀ ਗੱਡੀ ਆ, ਨੌਕਰ ਚਾਕਰ ਗਨਮੈਨ PA ਸ਼ਕੀਏ। ਇਸ ਤੋਂ ਇਲਾਵਾ 2,31,000 ਰੁਪਇਆ ਮਹੀਨੇ ਦਾ ਫਿਕਸ ਹੈ। ਬਿਜਲੀ ਦੀ 50,000 ਯੂਨਿਟ ਦੀ ਖਪਤ ਫ੍ਰੀ ਆ ਜੀ, ਸਾਰੇ ਟੈਕਸ ਫ੍ਰੀ ਨੇ, ਹਵਾਈ ਯਾਤਰਾਵਾਂ ਫ੍ਰੀ ਨੇ, ਰੇਲ ਯਾਤਰਾਵਾਂ ਫ੍ਰੀ ਨੇ। ਰੇਲ ਯਾਤਰਾ ਆਪਦੇ ਵਾਸਤੇ ਫ੍ਰੀ ਨਹੀਂ, ਨਾਲ ਇਹਨਾਂ ਦੀ ਘਰਵਾਲੀ ਵਾਸਤੇ ਵੀ ਫ੍ਰੀ ਹੁੰਦੀ ਹੈ। ਟੈਲੀਫੋਨ ਸਭ ਕੁਝ ਫ੍ਰੀ। ਤਾਂ ਇਹਨਾਂ ਨੂੰ ਫਿਰ ਮਰੇ ਕਿਉਂ ਨਾ ਪਵੇ, ਸਮਝਦੇ ਹੋ ਨਾ? ਰੌਲਾ ਇਸ ਗੱਲ ਦਾ ਕਿ ਜਿਹੜੀ ਆ ਐਸ਼ ਪ੍ਰਸਤੀ ਹੈ ਨਾ ਜੀ, ਉਹ ਐਸ਼ ਪ੍ਰਸਤੀ ਨਹੀਂ ਲੱਭਦੀ। ਤੇ ਫਿਰ ਜਦੋਂ ਟਿਕਟ ਕੱਟੀ ਜਾਂਦੀ ਆ ਤੇ ਤਾਂ ਕੋਈ ਰੋਣ ਲੱਗ ਜਾਂਦਾ ਜੇ, ਹਾਂਜੀ ਹਾਂਜੀ, ਕੋਈ ਦੁਹੱਥੜ ਮਾਰਨ ਲੱਗ ਜਾਂਦਾ, ਕੋਈ ਰੁੱਖ ਤੇ ਚੜ ਜਾਂਦਾ, ਕੋਈ ਟੈਂਕੀ ਤੇ ਚੜ ਜਾਂਦਾ, ਕੋਈ ਇਸ ਤਰ੍ਹਾਂ ਗੈਰ ਮੋਹਰਾ ਹੀ ਖਾ ਲੈਂਦਾ। ਦੱਸੋ ਹੱਦ ਹੋ ਗਈ ਜੀ। ਬਾਈ ਟਿਕਟਾਂ ਟੁਕਟਾਂ ਤੇ ਹੁਣ ਜਿਹੜੇ ਕੇਂਦਰੀ ਮੰਤਰੀਆਂ ਦੀ ਟਿਕਟ ਕੱਟੀ ਜਾਂਦੇ ਆ, ਇਹ ਹੁਣ ਕੀ ਕਰਨ ਵਿਚਾਰੇ, ਕਿ ਗੱਡੀ ਥੱਲੇ ਸਿਰ ਦੇ ਦੇਣ? ਇਹ ਐ ਹੀ ਆ। ਹੁਣ ਜੇ ਤੁਸੀਂ ਰਾਜਨੀਤੀ ਚ ਆਏ ਹੋ ਤਾਂ ਇੱਕ ਨਾ ਇੱਕ ਦਿਨ ਤਾਂ ਬਾਈ ਤੁਹਾਨੂੰ ਕਿਸੇ ਨਾ ਕਿਸੇ ਨੇ ਰਿਪਲੇਸ ਕਰਨਾ ਹੀ ਹੈ, ਪਰ ਬੜੀ ਗੱਲ ਹੈ ਇਸ ਤਰ੍ਹਾਂ ਨਹੀਂ ਹੈ, ਕੋਈ ਚੱਕਰ ਨਹੀਂ ਹੈਗਾ। ਇਹ ਗਣੇਸ਼ ਮੂਰਤੀ ਦਿਲ ਤੇ ਜ਼ਿਆਦਾ ਲਾ ਗਏ, ਪਰ ਮੇਰਾ ਮੰਨਣਾ ਹੈ ਕਿ ਭਾਈ ਗੱਲ ਇਹ ਆ ਕਿ ਜੇਕਰ ਟਿਕਟ ਕੱਟੀ ਜਾਂਦੀ ਆ ਤਾਂ ਸਬਰ ਰੱਖਣ ਦੀ ਜ਼ਰੂਰਤ ਹੈ, ਏਦਾਂ ਨਹੀਂ ਕਰਨਾ ਚਾਹੀਦਾ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਾਂ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਇੱਥੇ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ, ਖਬਰਾਂ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ, ਤੇ ਆਪਾਂ ਰੁਖ ਕਰਦੇ ਹਾਂ ਹੋਰ ਅਹਿਮ ਖਬਰਾਂ ਦਾ। ਆਪਾਂ ਲੰਘੇ ਦਿਨੀ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ, ਉਸ ਤਰੀਕੇ ਦੇ ਨਾਲ ਆਪਾਂ ਹਰ ਲੋਕ ਸਭਾ ਹਲਕੇ ਦਾ ਮੁਲਾਂਕਣ ਕੀਤਾ ਸੀਗਾ ਤੇ ਉਹਦਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕੀਤੀ ਸੀ ਕਿ ਕਿਹੜੇ ਹਲਕੇ ਦੇ ਵਿੱਚ ਪਹਿਲਾਂ ਦੋ ਹੀ ਪਾਰਟੀਆਂ ਸੀਗੀਆਂ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ। ਪਰ ਕੁਝ ਸਮਿਆਂ ਦੇ ਵਿੱਚ ਸੰਸਦੀ ਚੋਣਾਂ ਜਾਂ ਕਹਿ ਲਓ ਪਾਰਲੀਮਾਨੀ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਚੰਗੀ ਹਾਜ਼ਰੀ ਲਵਾਈ, ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਖੱਬੇ ਪੱਖੀ ਧਿਰਾਂ ਨੂੰ ਵੀ ਪੰਜਾਬ ਦੇ ਵਿੱਚ 90 ਦੇ ਦਹਾਕੇ ਤੱਕ ਚੰਗਾ ਹੁੰਗਾਰਾ ਮਿਲਦਾ ਰਿਹਾ। ਉਸ ਤੋਂ ਬਾਅਦ ਵੀ ਇੱਕ ਦੋ ਸੀਟਾਂ ਤੇ ਉਹਨਾਂ ਦੀ ਜਿੱਤ ਹੋਈ, ਪਰ ਉਸ ਤੋਂ ਪਹਿਲਾਂ ਉਹਨਾਂ ਦਾ ਪ੍ਰਭਾਵ ਸੀਗਾ। ਖਾਸ ਕਰਕੇ ਜੇ ਤੁਸੀਂ ਗੱਲ ਕਰੋਗੇ ਬਠਿੰਡਾ ਦੀ ਜਾਂ ਗੱਲ ਕਰੋਗੇ ਸੰਗਰੂਰ ਦੀ, ਇਹਨਾਂ ਹਲਕਿਆਂ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਵੀ ਜਿਹੜੇ ਖੱਬੇ ਪੱਖੀ ਧਿਰਾਂ ਨੇ ਉਹਨਾਂ ਨੂੰ ਚੰਗਾ ਮੈਂਡੇਟ ਮਿਲਦਾ ਰਿਹਾ, ਉਹਨਾਂ ਦੇ ਉਮੀਦਵਾਰ ਜਿੱਤਦੇ ਰਹੇ ਵਾਰੀ ਸਿਰ ਨਾਲ। ਖੈਰ, ਹੁਣ ਐਮਰਜੈਂਸੀ ਦੀ ਜਦੋਂ ਸਮਾਪਤੀ ਹੁੰਦੀ ਹੈ ਤੇ ਉਸ ਤੋਂ ਬਾਅਦ 1977 ਦੀ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੁੜ ਤਰਨਤਾਰਨ ਤੋਂ ਕਾਂਗਰਸ ਪਾਰਟੀ ਦਾ ਜਿਹੜਾ ਜੇਥੂ ਰੱਥ ਹੈ ਉਹ ਰੋਕ ਦਿੰਦੇ ਆ। ਇਸ ਤੋਂ ਬਾਅਦ ਹਲਕੇ ਦੇ ਵਿੱਚ ਕਾਂਗਰਸ ਕਈ ਦਹਾਕਿਆਂ ਤੱਕ ਆਪਣੀ ਹੋਂਦ ਬਚਾਉਂਦੀ ਨਜ਼ਰ ਆਉਂਦੀ ਹੈ ਤੇ ਉਸ ਤੋਂ ਬਾਅਦ ਉਹਦਾ ਇਸ ਹਲਕੇ ਦੇ ਵਿੱਚ ਜਿਹੜਾ ਸਿਆਸੀ ਆਧਾਰ ਹੈ ਉਹ ਲਗਾਤਾਰ ਹਾਸ਼ੀਆਗ੍ਰਸਤ ਹੁੰਦਾ ਜਾਂਦਾ ਹੈ। ਇੱਥੋਂ ਜਥੇਦਾਰ ਮੋਹਨ ਸਿੰਘ ਤੁੜ ਨੇ ਕਾਂਗਰਸ ਪਾਰਟੀ ਦੇ ਤਤਕਾਲੀ ਲੋਕ ਸਭਾ ਮੈਂਬਰ ਗੁਰਦਿਆਲ ਸਿੰਘ ਢਿੱਲੋਂ ਨੂੰ ਹਰਾਇਆ ਸੀ। ਇਸ ਤੋਂ ਬਾਅਦ ਤਰਨਤਾਰਨ ਹਲਕੇ ਦਾ ਨਾਂ ਪੁਨਰਗਠਨ ਕਰਕੇ ਖਡੂਰ ਸਾਹਿਬ ਰੱਖਿਆ ਗਿਆ। ਦੇਸ਼ ਦੀ ਆਜ਼ਾਦੀ ਉਪਰੰਤ ਤਰਨਤਾਰਨ ਹਲਕੇ ਤੋਂ 1952, 57 ਤੇ 1962 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਜੀਤ ਸਿੰਘ ਮਜੀਠੀਆ ਅਤੇ 67 ਤੇ 72 ਦੀਆਂ ਚੋਣਾਂ ਦੇ ਵਿੱਚ ਗੁਰਦਿਆਲ ਸਿੰਘ ਢਿੱਲੋਂ ਜੇਤੂ ਰਹੇ। 52 ਤੋਂ 72 ਤੱਕ ਇਹ ਸੀਟ ਕਾਂਗਰਸ ਕੋਲੇ ਰਹੀ। ਲਗਾਤਾਰ 5 ਵਾਰ ਜੇਤੂ ਰਹੀ ਕਾਂਗਰਸ ਪਾਰਟੀ ਨੂੰ ਇਸ ਹਲਕੇ ਤੋਂ ਕਦੇ ਹਾਰ ਦਾ ਚੇਤਾ ਵੀ ਨਹੀਂ ਆਇਆ ਹੋਣਾ, ਪਰ ਸਾਲ 1977 ਦੇ ਵਿੱਚ ਲੋਕ ਸਭਾ ਮੈਂਬਰ ਬਣਨ ਉਪਰੰਤ ਜਥੇਦਾਰ ਮੋਹਨ ਸਿੰਘ ਤੁੜ ਦਾ ਦੇਹਾਂਤ ਹੋ ਗਿਆ। ਇਸ ਹਲਕੇ ਦੀ ਜ਼ਿਮਨੀ ਚੋਣ ਹੋਣ ਤੋਂ ਪਹਿਲਾਂ ਹੀ ਲੋਕ ਸਭਾ ਭੰਗ ਹੋ ਗਈ ਅਤੇ ਤਰਨਤਾਰਨ ਹਲਕੇ ਤੋਂ ਅਕਾਲੀ ਦਲ ਵੱਲੋਂ ਉਹਨਾਂ ਦੇ ਲੜਕੇ ਜਥੇਦਾਰ ਲਹਿਣਾ ਸਿੰਘ ਤੁੜ ਨੂੰ ਪਾਰਟੀ ਟਿਕਟ ਦਿੱਤੀ ਗਈ ਤੇ ਉਹ ਚੋਣ ਜਿੱਤ ਗਏ। ਹਲਕੇ ਤੋਂ ਕਾਂਗਰਸੀ ਉਮੀਦਵਾਰ ਗੁਰਦਿਆਲ ਸਿੰਘ ਢਿੱਲੋਂ ਸੀਗੇ ਉਹਨਾਂ ਸਮਿਆਂ ਦੇ ਵਿੱਚ, ਤੇ ਉਹ ਚੋਣ ਹਾਰ ਗਏ ਤੇ ਇਹ ਲਗਾਤਾਰ ਉਹਨਾਂ ਦੀ ਦੂਜੀ ਹਾਰ ਸੀ। ਗੁਰਦਿਆਲ ਸਿੰਘ ਢਿੱਲੋਂ ਲਗਾਤਾਰ ਜੇ ਆਪਾਂ ਗੱਲ ਕਰੀਏ ਤਾਂ ਉਹ 67 ਤੇ 72 ਦੀਆਂ ਚੋਣਾਂ ਦੇ ਵਿੱਚ ਜੇਤੂ ਰਹੇ ਸੀਗੇ। ਉਸ ਚੋਣ ਦੇ ਵਿੱਚ ਤਰਨਤਾਰਨ ਤੋਂ ਇਲਾਵਾ ਜਿਹੜੀਆਂ ਬਾਕੀ ਦੀਆਂ 12 ਸੀਟਾਂ ਸੀ ਉਦੋਂ ਕਾਂਗਰਸ ਪਾਰਟੀ ਹੀ ਜਿੱਤੀ ਸੀ। ਇਸ ਤੋਂ ਇਲਾਵਾ ਪੰਜਾਬ ਦੇ ਅੰਦਰ ਅਕਾਲੀ ਦਲ ਸਿਰਫ ਇਸ ਸੀਟ ਤੋਂ ਉਦੋਂ ਤਰਨਤਾਰਨ ਤੇ ਅੱਜ ਕੱਲ੍ਹ ਖਡੂਰ ਸਾਹਿਬ ਤੋਂ ਹੀ ਜੇਤੂ ਰਿਹਾ ਸੀ। 1984 ਦੀ ਚੋਣ ਦੇ ਵਿੱਚ ਇਸ ਹਲਕੇ ਤੋਂ ਤੁੜ ਪਰਿਵਾਰ ਦੇ ਨਾਲ ਸੰਬੰਧਿਤ ਅਕਾਲੀ ਦਲ ਦੇ ਉਮੀਦਵਾਰ ਦੇ ਤੌਰ ਤੇ ਚੋਣ ਤਰਲੋਚਨ ਸਿੰਘ ਤੁੜ ਜਿੱਤੇ ਸਨ। 1999 ਦੇ ਵਿੱਚ 9ਵੀਂ ਲੋਕ ਸਭਾ ਚੋਣ ਜਿਹੜੀ ਹੋਈ ਸੀ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਜੇਤੂ ਰਹੇ ਸਨ। 92 ਦੀ ਚੋਣ ਦੇ ਵਿੱਚ ਉਸ ਮੌਕੇ ਜਦੋਂ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ ਸੀਗਾ ਤਾਂ ਇਸ ਹਲਕੇ ਤੋਂ ਕਾਂਗਰਸ ਉਮੀਦਵਾਰ ਸੁਰਿੰਦਰ ਸਿੰਘ ਕੈਰੋਂ ਸੀਗੇ ਤੇ ਉਹ ਚੋਣ ਜਿੱਤ ਗਏ ਸਨ। 1996 ਦੀ ਚੋਣ ਇਸ ਹਲਕੇ ਤੋਂ ਫਿਰ ਅਕਾਲੀ ਦਲ ਦੇ ਉਮੀਦਵਾਰ ਮੇਜਰ ਸਿੰਘ ਉਬੋਕੇ ਨੇ ਕਾਂਗਰਸ ਪਾਰਟੀ ਦੇ ਹੀ ਸੁਰਿੰਦਰ ਸਿੰਘ ਨੂੰ ਹਰਾ ਦਿੱਤਾ ਸੀ ਤੇ ਇਸ ਤੋਂ ਬਾਅਦ 1998 ਦੇ ਵਿੱਚ ਇਹ ਚੋਣ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਲਾਲਪੁਰਾ ਨੇ ਜਿੱਤੀ, ਪਰ ਉਹਨਾਂ ਤਰਨਤਾਰਨ ਤੋਂ ਅਕਾਲੀ ਦਲ ਦੇ ਵਿਧਾਇਕ ਬਣੇ ਰਹਿਣ ਨੂੰ ਪਹਿਲ ਦਿੱਤੀ ਤੇ ਇਸ ਹਲਕੇ ਤੋਂ 1998 ਦੇ ਵਿੱਚ ਜਿਹੜੀ ਉਪ ਚੋਣ ਹੋਈ ਸੀ ਉਹਦੇ ਵਿੱਚ ਅਕਾਲੀ ਉਮੀਦਵਾਰ ਤਰਲੋਚਨ ਸਿੰਘ ਤੁੜ ਫਿਰ ਜਿੱਤ ਗਏ। ਇਸ ਤੋਂ ਬਾਅਦ ਤਰਲੋਚਨ ਸਿੰਘ ਤੁੜ ਨੇ 1999 ਦੇ ਵਿੱਚ ਫਿਰ ਚੋਣ ਜਿੱਤੀ। 2004 ਤੇ 2009 ਦੇ ਵਿੱਚ ਇੱਥੋਂ ਅਕਾਲੀ ਦਲ ਦੇ ਡਾਕਟਰ ਰਤਨ ਸਿੰਘ ਅਜਨਾਲਾ ਤੇ 2014 ਦੇ ਵਿੱਚ ਇਸੇ ਹਲਕੇ ਤੋਂ ਅਕਾਲੀ ਦਲ ਦੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਜੇਤੂ ਰਹੇ। ਰਤਨ ਸਿੰਘ ਅਜਨਾਲਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਉਹ ਮਾਝੇ ਦੇ ਵਿੱਚ ਉਹ ਗੁੱਟ ਸੀਗਾ ਜਿਹੜਾ ਸੇਵਾ ਸਿੰਘ ਸੇਖਵਾਂ ਦਾ ਤੇ 3-4 ਲੀਡਰਾਂ ਦਾ ਹੋਰ, ਜਿਹੜਾ ਨੇ ਅਕਾਲੀ ਦਲ ਦੇ ਨਾਲ ਅਸਹਿਮਤੀ ਜਤਾਈ ਸੀ ਬਾਦਲ ਪਰਿਵਾਰ ਦੀ ਕਮਾਂਡ ਦੇ ਨਾਲ। ਬਾਅਦ ਦੇ ਵਿੱਚ ਵਾਪਸ ਵੀ ਆ ਗਏ ਤੇ 2014 ਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਜੇਤੂ ਰਹੇ। 2014 ਤੋਂ ਬਾਅਦ ਤਰਨਤਾਰਨ ਹਲਕੇ ਦਾ ਨਾਂ ਖਡੂਰ ਸਾਹਿਬ ਪੈ ਗਿਆ। ਇਸੇ ਦੌਰਾਨ ਕਾਂਗਰਸ ਦੀ ਜਿਹੜੀ ਸਰਕਾਰ ਆਉਂਦੀ ਹੈ 2017 ਦੇ ਵਿੱਚ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦੇ ਨੇ, ਤਾਂ 2019 ਦੇ ਵਿੱਚ ਕਾਂਗਰਸ ਦੇ ਜਸਬੀਰ ਸਿੰਘ ਡਿੰਪਾ ਇੱਥੋਂ ਚੋਣ ਜਿੱਤਦੇ ਆ। ਸੋ ਜੇਕਰ ਆਪਾਂ ਗਿਣਤੀ ਕਰੀਏ ਤਾਂ ਹੁਣ ਤੱਕ 17 ਵਾਰ ਹੋਈਆਂ ਕੁੱਲ ਚੋਣਾਂ ਦੇ ਵਿੱਚੋਂ ਅਕਾਲੀ ਦਲ 9, ਕਾਂਗਰਸ ਪਾਰਟੀ 7 ਤੇ ਇੱਕ ਵਾਰ ਅਕਾਲੀ ਦਲ ਅੰਮ੍ਰਿਤਸਰ ਦੇ ਇਸ ਤੋਂ ਉਮੀਦਵਾਰ ਜਿਹੜੇ ਸਿਮਰਨਜੀਤ ਸਿੰਘ ਸੀਗੇ ਉਹ ਜੇਤੂ ਰਹੇ ਨੇ। ਸੋ ਮੁੱਢਲੇ ਦੌਰ ਦੇ ਵਿੱਚ 52 ਤੋਂ ਲੈ ਕੇ 72 ਤੱਕ ਇੱਥੇ ਕਾਂਗਰਸ ਦਾ ਦਬਦਬਾ ਰਿਹਾ। ਫਿਰ ਇਹ ਸੀਟ ਕਈ ਦਹਾਕੇ ਕਾਂਗਰਸ ਤੋਂ ਨਹੀਂ ਜਿੱਤੀ ਗਈ ਸੀ ਤੇ ਫਿਰ 2019 ਦੇ ਵਿੱਚ ਕਾਂਗਰਸ ਦੇ ਜਸਬੀਰ ਸਿੰਘ ਡਿੰਪਾ ਇੱਥੋਂ ਚੋਣ ਜਿੱਤੇ ਤੇ ਮੌਜੂਦਾ ਉਹ ਮੈਂਬਰ ਪਾਰਲੀਮੈਂਟ ਨੇ ਜਸਬੀਰ ਸਿੰਘ ਡਿੰਪਾ।
ਪਰ ਕਾਂਗਰਸ ਪਾਰਟੀ ਨੂੰ ਇੱਥੇ ਇਸ ਹਲਕੇ ਦੇ ਵਿੱਚ ਜਿਹੜਾ ਕਿ ਪਹਿਲਾਂ ਤਰਨਤਾਰਨ ਤੇ ਹੁਣ ਖਡੂਰ ਸਾਹਿਬ ਬਣ ਗਿਆ ਸੀ, ਆਪਣਾ ਸਿਆਸੀ ਆਧਾਰ ਜਿਹੜਾ ਖੁੱਸਿਆ ਸੀ, ਉਹਨੂੰ ਵਾਪਸ ਲਿਆਉਣ ਦੇ ਲਈ ਕਾਫੀ ਜੱਦੋ-ਜਹਿਦ ਜਿਹੜੀ ਆ ਉਹ ਕਰਨੀ ਪਈ ਸੀ। ਤੇ ਜੇਕਰ ਪੰਜਾਬ ਦੇ ਹੁਣ ਵੋਟਰ ਦੀ ਗੱਲ ਕਰੀਏ, ਲੋਕ ਸਭਾ ਚੋਣਾਂ ਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਕਹਿੰਦੇ ਪੰਜਾਬ ਦਾ ਵੋਟਰ ਪੱਕੀ ਗਰੰਟੀ ਨਹੀਂ ਦਿੰਦਾ ਤੇ ਸਿਆਸੀ ਧਿਰਾਂ ਦੇ ਕਿਆਸ ਕਦੇ ਸਹੀ ਤੇ ਕਦੇ ਗਲਤ ਹੁੰਦੇ ਆਏ ਨੇ। ਸੱਤਾਧਾਰੀ ਤੇ ਵਿਰੋਧੀ ਧਿਰ ਨੇ ਵੋਟਰਾਂ ਨੂੰ ਹਮੇਸ਼ਾ ਚੋਣਾਂ ਮੌਕੇ ਚੋਗਾ ਤਾਂ ਪਾਇਆ ਹੈ, ਪਰ ਵੋਟਰਾਂ ਨੇ ਵੋਟ ਦਾ ਇਸਤੇਮਾਲ ਕਰਨ ਸਮੇਂ ਆਪਣੀ ਜ਼ਮੀਰ ਦੀ ਸੁਣੀ ਹੈ। ਲੋਕ ਸਭਾ ਚੋਣ ਦੇ ਨਤੀਜਿਆਂ ਦੇ ਜੇਕਰ ਅਤੀਤ ਨੂੰ ਦੇਖੀਏ ਤਾਂ ਗੱਲ ਪੱਲੇ ਪੈਂਦੀ ਹੈ ਕਿ ਕੋਈ ਵੀ ਸਿਆਸੀ ਧਿਰ ਚੋਣ ਨਤੀਜਿਆਂ ਬਾਰੇ ਅਗਾਊਂ ਅੰਦਾਜ਼ੇ ਨਹੀਂ ਲਾ ਸਕਦੀ। ਆਮ ਆਦਮੀ ਪਾਰਟੀ ਦੇ ਦਾਅਵੇ ਅਤੀਤ ਦੇ ਚੁਣਾਵੀ ਰੌਣ ਨੂੰ ਕਿੰਨਾ ਕੁ ਮੋੜਾ ਦੇਣਗੇ, ਚੋਣ ਨਤੀਜਿਆਂ ਤੋਂ ਹੀ ਪਤਾ ਲੱਗੂਗਾ। ਪਰ ਸਾਲ 2019 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਸੀ, ਉਸ ਮੌਕੇ ਕਾਂਗਰਸ ਦੀ ਸਰਕਾਰ ਸੀ ਤੇ ਸੱਤਾਧਾਰੀ ਧਿਰ 8 ਸੀਟਾਂ ਲੈ ਗਈ ਸੀ। ਦੂਜਾ ਪਾਸਾ ਵੇਖੀਏ ਤਾਂ 2004 ਦੇ ਵਿੱਚ ਕਾਂਗਰਸੀ ਰਾਜ ਭਾਗ ਦੇ ਦੌਰਾਨ ਲੋਕ ਸਭਾ ਦੇ ਨਤੀਜੇ ਆਏ ਸੀ ਤਾਂ ਸੱਤਾਧਾਰੀਆਂ ਨੂੰ ਸਿਰਫ 2 ਸੀਟਾਂ ਮਿਲੀਆਂ ਸੀ। ਇਵੇਂ ਜਦੋਂ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਸੀਗੀ ਤਾਂ ਉਦੋਂ ਸੱਤਾਧਾਰੀਆਂ ਨੂੰ 2014 ਦੇ ਵਿੱਚ 4 ਸੀਟਾਂ ਤੇ 9 ਦੇ ਵਿੱਚ ਵੀ 4 ਸੀਟਾਂ ਹੀ ਮਿਲੀਆਂ। 2019 ਦੇ ਵਿੱਚ ਕਾਂਗਰਸੀ ਹਕੂਮਤ ਸਮੇਂ ਸ਼੍ਰੋਮਣੀ ਅਕਾਲੀ ਦਲ 2 ਸੀਟਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ। ਪੰਜਾਬ ਦੇ ਵੋਟਰ ਨੇ ਕਦੇ ਵੀ ਸੱਤਾਧਾਰੀਆਂ ਨੂੰ ਵੋਟ ਦੀ ਪੱਕੀ ਗਰੰਟੀ ਨਹੀਂ ਦਿੱਤੀ। ਰਾਜਸੀ ਰੁਝਾਨ ਦੇਖੀਏ ਤਾਂ 1996 ਤੋਂ ਬਾਅਦ ਕਾਂਗਰਸ ਨੇ ਵਿਰੋਧੀ ਧਿਰ ਦੇ ਵਿੱਚ ਹੁੰਦਿਆਂ 2 ਦਫਾ 1999 ਤੇ 2009 ਦੇ ਵਿੱਚ 8-8 ਸੀਟਾਂ ਜਿੱਤੀਆਂ ਨੇ। ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧੀ ਧਿਰ ਦੇ ਵਿੱਚ ਹੁੰਦਿਆਂ ਸਾਲ 1996 ਤੇ 1998 ਦੇ ਵਿੱਚ 8-8 ਸੀਟਾਂ ਤੇ ਮੁੜ ਸਾਲ 2004 ਦੇ ਵਿੱਚ ਵੀ 8-8 ਸੀਟਾਂ 8 ਸੀਟਾਂ ਜਿੱਤੀਆਂ ਨੇ। ਆਮ ਆਦਮੀ ਪਾਰਟੀ ਦਾ ਹੁਣ ਦਾਅਵਾ ਹੈ ਕਿ ਉਹ 13-0 ਕਰਨਗੇ। ਪੁਰਾਣੇ ਰੁਝਾਨ ਨੂੰ ਮੋੜਾ ਦੇਣਾ ਆਪ ਦੇ ਲਈ ਔਖਾ ਜਾਪਦਾ ਹੈ। ਅਗਾਂਹ ਦੇਖੀਏ ਤਾਂ ਸਾਲ 1996 ਤੋਂ 2019 ਤੱਕ ਲੋਕ ਸਭਾ ਦੀਆਂ 7 ਚੋਣਾਂ ਹੋਈਆਂ ਨੇ। ਇਹਨਾਂ 7 ਚੋਣਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੇ 4 ਵਾਰ ਵੱਧ ਸੀਟਾਂ ਹਾਸਲ ਕੀਤੀਆਂ ਨੇ, ਜਦਕਿ ਕਾਂਗਰਸ ਨੇ 3 ਵਾਰ ਵੱਧ ਸੀਟਾਂ ਹਾਸਲ ਕੀਤੀਆਂ ਨੇ। ਕਿਸੇ ਸਿਆਸੀ ਧਿਰ ਨੂੰ ਇਹਨਾਂ 7 ਚੋਣਾਂ ਦੇ ਦੌਰਾਨ ਵੱਧ ਤੋਂ ਵੱਧ 8 ਸੀਟਾਂ ਮਿਲ ਸਕੀਆਂ ਨੇ। ਆਪ ਨੂੰ 2014 ਦੇ ਵਿੱਚ ਪਹਿਲੀ ਵਾਰ 4 ਸੀਟਾਂ ਮਿਲੀਆਂ ਸਨ, ਜਦਕਿ 19 ਦੇ ਵਿੱਚ ਸੰਗਰੂਰ ਤੋਂ ਇਕੱਲੇ ਮਾਨਸਾ ਵੀ ਰਹਿ ਗਏ ਸੀ। ਭਗਵੰਤ ਮਾਨ ਨੇ ਜਿੱਤ ਪ੍ਰਾਪਤ ਕੀਤੀ ਸੀ ਤੇ ਪਾਰਟੀ 12 ਹਲਕਿਆਂ ਦੇ ਵਿੱਚ ਚੋਣ ਹਾਰ ਗਈ ਸੀ। 2017 ਦੇ ਵਿੱਚ ਵੀ ਪਾਰਟੀ ਦਾ ਬਹੁਤ ਵੱਡਾ ਦਾਅਵਾ ਸੀਗਾ ਕਿ ਅਸੀਂ ਕਾਂਗਰਸ ਨੂੰ ਜਾਂ ਅਕਾਲੀ ਦਲ ਨੂੰ ਤਕੜੀ ਟੱਕਰ ਦਿਆਂਗੇ ਤੇ ਪੰਜਾਬ ਦਾ ਜਿਹੜਾ ਸੱਤਾ ਦਾ ਸਿੰਘਾਸਨ ਆ ਉਹਦੇ ਤੱਕ ਪਹੁੰਚਾਂਗੇ। ਪਰ ਇਹ ਪਾਰਟੀ ਉਦੋਂ ਵੀ ਨਹੀਂ ਪਹੁੰਚ ਸਕੀ ਤੇ 20 ਐਮਐਲਏਆਂ ਤੇ ਸਿਮਟ ਕੇ ਰਹਿ ਗਈ। ਬਾਅਦ ਦੇ ਵਿੱਚ ਕਈ ਇੱਧਰ ਉੱਧਰ ਵੀ ਚਲੇ ਗਏ ਸੀਗੇ ਤੇ ਵਿਰੋਧੀ ਧਿਰ ਦਾ ਜਿਹੜਾ ਰੁਤਬਾ ਸੀਗਾ, ਤੁਹਾਨੂੰ ਪਤਾ ਹੀ ਹੋਣਾ, ਫੂਲਕਾ ਸਾਹਿਬ ਉਹ ਛੱਡ ਗਏ ਸੀਗੇ ਪਾਰਟੀ ਜਾਂ ਰਾਜਨੀਤੀ। ਸੁਖਪਾਲ ਸਿੰਘ ਖਹਿਰਾ ਨੇ ਆਪਣੀ ਪਾਰਟੀ ਬਣਾ ਲਈ ਸੀ ਤੇ ਜਿਹੜੇ ਉਹਨਾਂ ਦੇ ਨਾਲ ਸੀ ਜਗਦੇਵ ਸਿੰਘ ਕਮਾਲੂ ਜਾਂ ਹੋਰ ਜਿੰਨੇ ਵੀ ਲੀਡਰ ਸੀਗੇ ਉਹ ਉਹਨਾਂ ਦੇ ਨਾਲ ਚਲੇ ਗਏ ਸੀ। ਚਾਹੇ ਉਹ ਨਾਜ਼ਰ ਸਿੰਘ ਮਾਨਸ਼ਾਹੀਆ ਹੋਣ, ਚਾਹੇ ਉਹ ਭਦੌੜ ਤੋਂ ਜਿੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣ ਪਿਰਮਲ ਸਿੰਘ। ਤਾਂ ਉਦੋਂ ਕੀ ਹੋਇਆ, 12 ਇਹਨਾਂ ਦੇ ਹਾਰ ਗਏ ਪਰ ਇਹਨਾਂ ਦੇ 4 ਕਦੋਂ ਜਿੱਤੇ? ਜਦੋਂ ਬੂਥਾਂ ਤੇ ਸਾਰੇ ਇਹਨਾਂ ਦੇ ਬੂਥ ਏਜੰਟ, ਪੋਲਿੰਗ ਏਜੰਟ ਵੀ ਨਹੀਂ ਸੀਗੇ 2014 ਦੇ ਵਿੱਚ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਆਪਾਂ ਉੱਥੇ ਸੀਗੇ ਤੇ ਦੇਖਿਆ ਕਿ ਲੋਕਾਂ ਨੇ ਆਪ ਮੁਹਾਰੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਤੀਆਂ। ਆਪ ਮੁਹਾਰੇ ਜਿਹੜੇ ਫਿਰੋਜ਼ਪੁਰ ਤੋਂ ਮਾਫ਼ ਕਰਨਾ, ਫਰੀਦਕੋਟ ਤੋਂ ਜਿੱਤੇ ਸੀਗੇ ਪ੍ਰੋਫੈਸਰ ਸਾਧੂ ਸਿੰਘ, ਉਹਨਾਂ ਨੂੰ ਲੋਕਾਂ ਨੇ ਦੇਖਿਆ ਵੀ ਨਹੀਂ ਸੀਗਾ ਵੀ ਉਹ ਕਿਹੋ ਜਿਹੇ ਕੈਂਡੀਡੇਟ ਨੇ, ਕਿਉਂਕਿ ਫਰੀਦਕੋਟ ਜਿਹੜਾ ਲੋਕ ਸਭਾ ਹਲਕਾ ਹੈ ਉਹ ਸਾਡੇ ਨੇੜੇ ਆ ਬਿਲਕੁਲ ਤੇ ਉਹਦੇ ਪਿੰਡ ਕਈ ਨੇੜੇ ਲੱਗਦੇ ਆ। ਪਿੰਡਾਂ ਦੇ ਵਿੱਚ ਝੰਡੇ ਤੱਕ ਨਹੀਂ ਸੀ ਲੱਗੇ, ਉਹਨਾਂ ਦੇ ਪੋਸਟਰ ਤੱਕ ਨਹੀਂ ਸੀ ਲੱਗੇ। ਪਰ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਬਾਅਦ ਦੇ ਵਿੱਚ ਜਦੋਂ ਆਪਾਂ ਨਤੀਜੇ ਦੇਖਦੇ ਹਾਂ ਕਿੱਥੋਂ ਕਿਹੜੇ ਵਿਧਾਨ ਸਭਾ ਹਲਕੇ ਤੋਂ ਕਿਹਦੀਆਂ ਵੋਟਾਂ ਵਧੀਆਂ, ਕਿਹਦੀਆਂ ਕਿਵੇਂ, ਇਕੱਲੇ ਗਿੱਦੜਬਾਹਾ ਹਲਕਾ, ਕਿਉਂਕਿ ਗਿੱਦੜਬਾਹਾ ਫਰੀਦਕੋਟ ਦੇ ਵਿੱਚ ਪੈਂਦਾ, ਉਸ ਹਲਕੇ ਨੂੰ ਛੱਡ ਕੇ ਬਾਕੀ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਪ੍ਰੋਫੈਸਰ ਸਾਧੂ ਸਿੰਘ ਨੇ ਲੀਡ ਹਾਸਲ ਕੀਤੀ ਸੀਗੀ ਤੇ ਪੂਰੀ ਕੰਪੇਨ ਦੇ ਦੌਰਾਨ ਵੱਡੀ ਗਿਣਤੀ ਉਹਨਾਂ ਦੇ ਹਲਕੇ ਦੇ ਪਿੰਡ ਕਹਿ ਲਓ ਜਾਂ ਸ਼ਹਿਰ ਕਹਿ ਲਓ ਜਾਂ ਟੋਟਲ ਜੇ ਆਪਾਂ ਉਹਨਾਂ ਦੇ ਹਲਕੇ ਨੂੰ ਜਿਓਗ੍ਰਾਫਿਕਲੀ ਦੇਖੀ ਤਾਂ 60% ਹਲਕੇ ਨੇ ਉਹਨਾਂ ਨੂੰ ਦੇਖਿਆ ਤੱਕ ਨਹੀਂ ਸੀਗਾ ਕਿ ਉਹ ਕਿਹੋ ਜਿਹੇ ਕੈਂਡੀਡੇਟ ਨੇ, ਕਿਵੇਂ ਵਿਚਰਦੇ ਨੇ, ਕੀ ਪਾਲਿਸੀਜ਼ ਨੇ। ਲੋਕਾਂ ਨੇ ਆਪ ਮੁਹਾਰੇ ਵੋਟਾਂ ਪਾਤੀਆਂ। ਤੁਹਾਨੂੰ ਯਾਦ ਹੋਣਾ ਪਟਿਆਲਾ ਤੋਂ ਧਰਮਵੀਰ ਗਾਂਧੀ ਜਿੱਤ ਗਏ ਸੀਗੇ, ਇਸ ਤਰ੍ਹਾਂ ਖਾਲਸਾ ਹਰਿੰਦਰ ਖਾਲਸਾ ਜਿੱਤ ਗਏ ਸੀਗੇ ਤੇ ਭਗਵੰਤ ਮਾਨ ਜਿੱਤ ਗਏ ਸੀਗੇ। ਪਰ ਇਹਨਾਂ 3-4 ਦੇ ਵਿੱਚੋਂ ਸਿਰਫ 2019 ਦੇ ਵਿੱਚ ਜਿਹੜੇ ਰਿਪੀਟ ਹੋਏ ਤੇ ਉਹ ਭਗਵੰਤ ਮਾਨ ਸੀਗੇ। 2017 ਦੀ ਲੋਕ ਸਭਾ ਵਿਧਾਨ ਸਭਾ ਚੋਣ ਦੇ ਵਿੱਚ ਪਾਰਟੀ ਵਿਰੋਧੀ ਧਿਰ ਦੇ ਵਿੱਚ ਆ ਗਈ। 19 ਦੇ ਵਿੱਚ ਇਕੱਲੇ ਭਗਵੰਤ ਮਾਨ ਜਿੱਤੇ ਤੇ 22 ਦੇ ਵਿੱਚ ਫਿਰ ਇਹਨਾਂ ਦੇ 92 ਐਮਐਲਏ ਜਿੱਤ ਗਏ। ਜਿਵੇਂ ਆਪਾਂ ਦੇਖਦੇ ਹਾਂ ਕਿ ਅੱਜ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਤਰਫੋਂ। ਤਾਂ ਭਾਜਪਾ ਨੂੰ ਅਕਾਲੀ ਦਲ ਦੇ ਨਾਲ ਜਦੋਂ ਉਹਨਾਂ ਨੇ ਗੱਠਜੋੜ ਦੇ ਵਿੱਚ ਚੋਣਾਂ ਲੜੀਆਂ ਸੀਗੀਆਂ 1998 ਤੇ ਸਾਲ 2004 ਦੇ ਵਿੱਚ 3-3 ਸੀਟਾਂ ਜਿੱਤ ਗਈ ਸੀ ਭਾਜਪਾ, ਜਦਕਿ ਸਾਲ 1999 ਤੇ ਸਾਲ 2009 ਦੇ ਵਿੱਚ ਸਿਰਫ
ਇੱਕ ਸੀਟ ਤੇ ਹੀ ਉਹਨਾਂ ਨੂੰ ਸਬਰ ਕਰਨਾ ਪਿਆ। ਪਿਛਲੀ 2019 ਤੇ 2014 ਵਾਲੀ ਚੋਣ ਦੇ ਵਿੱਚ ਭਾਜਪਾ ਨੂੰ ਸਿਰਫ 2-2 ਸੀਟਾਂ ਮਿਲੀਆਂ। ਪੰਜਾਬੀ ਸੂਬਾ ਬਣਨ ਤੋਂ ਬਾਅਦ ਸਾਲ 1991 ਦੇ ਵਿੱਚ ਲੋਕ ਸਭਾ ਦੇ ਵਿੱਚ ਕਾਂਗਰਸ ਪਾਰਟੀ ਨੇ ਸਭ ਤੋਂ ਵੱਧ 12 ਸੀਟਾਂ ਜਿੱਤੀਆਂ ਸੀ ਤੇ ਇਸੇ ਤਰ੍ਹਾਂ ਜਦੋਂ ਇੰਦਰਾ ਗਾਂਧੀ ਦਾ ਉਭਾਰ ਹੁੰਦਾ 1980ਵਿਆਂ ਦੇ ਵਿੱਚ ਤਾਂ ਉਸ ਵਕਤ ਵੀ ਕਾਂਗਰਸ ਨੂੰ 12 ਸੀਟਾਂ ਤੇ ਜਿੱਤ ਹਾਸਲ ਹੋਈ ਸੀ। ਸਾਲ 1957 ਦੇ ਵਿੱਚ ਕਾਂਗਰਸ ਨੇ ਸਾਂਝੇ ਪੰਜਾਬ ਵੇਲੇ ਕੁੱਲ 22 ਦੇ ਵਿੱਚੋਂ 21 ਸੀਟਾਂ ਜਿੱਤ ਲਈਆਂ ਸਨ ਤੇ ਇੱਕ ਸੀਟ ਸੀਪੀਆਈ ਦੇ ਹਿੱਸੇ ਵੀ ਆਈ ਸੀਗੀ। ਉਦੋਂ ਤੁਸੀਂ ਸੁਣਿਆ ਹੋਣਾ ਸੁਭੱਦਰਾ ਜੋਸ਼ੀ ਜਿਹੜੇ ਕਿ ਉਹਨਾਂ ਸਮਿਆਂ ਦੇ ਵਿੱਚ ਸ਼ਾਇਦ ਅੰਬਾਲਾ ਤੋਂ ਚੁਣੇ ਗਏ ਸੀ ਜਾਂ ਕਰਨਾਲ ਤੋਂ। ਉਹਨਾਂ ਨੇ ਉਸ ਸਮੇਂ ਦੇ ਵਿੱਚ ਉਹਨਾਂ ਨੇ ਇੱਕ ਚੋਣ ਦੇ ਵਿੱਚ ਅਟਲ ਬਿਹਾਰੀ ਵਾਜਪਾਈ ਨੂੰ ਹਰਾਤਾ ਸੀਗਾ। ਸੁਭੱਦਰਾ ਜੋਸ਼ੀ ਇੱਕ ਹਿੰਦੂ ਪਰਿਵਾਰ ਦੇ ਵਿੱਚੋਂ ਆਏ ਸਨ ਤੇ ਉਹ ਜਿਹੜਾ ਪੰਜਾਬ ਆਪਣਾ ਮਹਾਂ ਪੰਜਾਬ ਵੱਡਾ ਪੰਜਾਬ ਹੁੰਦਾ ਸੀਗਾ, ਉਹਦੇ ਵਿੱਚ ਉਹਨਾਂ ਨੇ ਐਜ਼ ਐਨ ਮੈਂਬਰ ਪਾਰਲੀਮੈਂਟ 2 ਚੋਣਾਂ ਲੜੀਆਂ ਸੀਗੀਆਂ ਤੇ ਉਹ ਪਹਿਲੇ ਪੰਜਾਬ ਦੇ ਔਰਤ ਮੈਂਬਰ ਪਾਰਲੀਮੈਂਟ ਸੀਗੇ। 52 ਦੇ ਵਿੱਚ ਉਹਨਾਂ ਨੇ ਚੋਣ ਲੜੀ ਕਰਨਾਲ ਤੋਂ ਤੇ ਉਸ ਤੋਂ ਬਾਅਦ ਅੰਬਾਲਾ ਤੋਂ ਉਹਨਾਂ ਨੇ ਚੋਣ ਲੜੀ ਤੇ ਇੱਕ ਚੋਣ ਦੇ ਵਿੱਚ ਉਹਨਾਂ ਨੇ ਅਟਲ ਬਿਹਾਰੀ ਵਾਜਪਾਈ ਜਿਹੜੇ ਬਾਅਦ ਦੇ ਵਿੱਚ ਜਾ ਕੇ ਪ੍ਰਧਾਨ ਮੰਤਰੀ ਬਣੇ ਉਹਨਾਂ ਨੂੰ ਹਰਾਤਾ ਸੀਗਾ। ਸੁਭੱਦਰਾ ਜੋਸ਼ੀ ਇੱਕ ਅਜਿਹੇ ਸਟੂਡੈਂਟ ਸੀਗੇ ਜਿਨ੍ਹਾਂ ਨੇ ਲਾਹੌਰ ਦੇ ਵਿੱਚ ਪੜ੍ਹਦਿਆਂ ਇੱਕ ਅੰਗਰੇਜ਼ ਅਫਸਰ ਨੂੰ ਸਲੂਟ ਮਾਰਨ ਤੋਂ ਨਾ ਕਰ ਦਿੱਤੀ ਸੀ। ਉਹ ਆਜ਼ਾਦੀ ਘੁਲਾਟੀਏ ਵੀ ਸਨ। ਆਜ਼ਾਦੀ ਦੀ ਲਹਿਰ ਦੇ ਵਿੱਚ ਉਹਨਾਂ ਨੇ 5 ਮਹੀਨੇ ਲਾਹੌਰ ਦੀ ਜਿਹੜੀ ਵਿਮਨ ਜੇਲ੍ਹ ਸੀਗੀ ਉਹ ਕੱਟੀ, ਉੱਥੇ ਰਹੇ ਉਹਨਾਂ ਨੂੰ ਉੱਥੇ ਰੱਖਿਆ ਗਿਆ। ਇਸ ਤੋਂ ਇਲਾਵਾ ਉਹ ਇੱਕ ਅਖਬਾਰ ਦੇ ਸੰਪਾਦਕ ਵੀ ਰਹੇ। ਉਹਨਾਂ ਸਮਿਆਂ ਦੇ ਵਿੱਚ ਤੁਹਾਨੂੰ ਪਤਾ ਨਾ ਅਖਬਾਰ ਕੱਢੇ ਜਾਂਦੇ ਸੀਗੇ ਤੇ ਉਹਨਾਂ ਨੂੰ ਸੰਪਾਦਨ ਕਰਨਾ, ਉਹਨਾਂ ਦੀ ਸਰਕੂਲੇਸ਼ਨ ਕਰਨਾ ਕਿਉਂਕਿ ਦੌਰ ਤਾਂ ਹੈ ਨਹੀਂ ਸੀਗਾ ਕਿ ਤੁਸੀਂ ਜਿੱਥੋਂ ਮਰਜ਼ੀ ਜਿਹੜੀ ਮਰਜ਼ੀ ਪ੍ਰਿੰਟਿੰਗ ਪ੍ਰੈਸ ਤੋਂ ਅਖਬਾਰ ਛਪਵਾ ਲਓ, ਕਿਤੋਂ ਮਰਜ਼ੀ ਛਪਵਾ ਲਓ, ਕਿਤੇ ਮਰਜ਼ੀ ਸਰਕੂਲੇਟ ਕਰ ਦਿਓ। ਜੇ ਛਪਦਾ ਸੀਗਾ ਉਹ ਵੀ ਚੋਰੀਓਂ ਛਪਦਾ ਸੀਗਾ ਤੇ ਜੇ ਵੰਡਿਆ ਜਾਂਦਾ ਸੀਗਾ ਤੇ ਉਹ ਵੀ ਚੋਰੀਓਂ ਵੰਡਿਆ ਜਾਂਦਾ ਸੀਗਾ। ਸੋ ਕਿੱਡਾ ਵੱਡਾ ਟਾਸਕ ਸੀਗਾ। ਇਸੇ ਕਰਕੇ ਆਪਾਂ ਜਦੋਂ ਇਸ ਸਾਹਿਤ ਦੇ ਮਾਮਲੇ ਦੇ ਵਿੱਚ ਜਾਂ ਜਦੋਂ ਆਜ਼ਾਦੀ ਦੀ ਲਹਿਰ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਮਾਮਲੇ ਦੇ ਵਿੱਚ ਜਦੋਂ ਆਪਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜ਼ਿਕਰ ਕਰਦੇ ਹਾਂ ਤਾਂ ਉਹ ਸਭ ਤੋਂ ਛੋਟੀ ਉਮਰ ਦੇ ਸੰਪਾਦਕ ਸੀਗੇ। 16-17 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਨੇ ਇੱਕ ਅਖਬਾਰ ਨੂੰ ਸੰਪਾਦਨ ਕਰਤਾ ਸੀਗਾ ਜਿਹੜਾ ਕਿ ਬਹੁਤ ਵੱਡਾ ਕੰਮ ਹੈ। ਲੋਕਾਂ ਨੂੰ ਵਰੇ ਨਹੀਂ ਦਹਾਕੇ ਲੱਗ ਜਾਂਦੇ ਆ। ਜੇਕਰ ਤੁਸੀਂ ਅੱਜ ਦੇ ਦੌਰ ਦੇ ਵਿੱਚ ਕੋਈ 25-26 ਸਾਲ ਦਾ ਨੌਜਵਾਨ, ਕੋਈ ਮੁਟਿਆਰ, ਕੋਈ ਨੌਜਵਾਨ ਮੁੰਡਾ ਜਰਨਲਿਜ਼ਮ ਨੂੰ ਜੁਆਇਨ ਕਰਦਾ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਜਾਂ ਮਾਸਟਰਸ ਕਰਨ ਤੋਂ ਬਾਅਦ ਤਾਂ ਉਹਨੂੰ ਆਪਣੀ ਉਮਰ ਦੇ ਘੱਟੋ ਘੱਟ 25-30 ਸਾਲ ਲੱਗ ਜਾਂਦੇ ਆ। ਉਹ 50-55 ਸਾਲਾਂ ਦਾ ਹੋ ਜਾਂਦਾ ਜਦੋਂ ਤੱਕ ਉਹਦੀ ਸਮਝ, ਉਹਦੀ ਸੋਚ ਡਿਵੈਲਪ ਹੁੰਦੀ ਹੈ, ਜਦੋਂ ਤੱਕ ਉਹਨੂੰ ਵਰਤਾਰਿਆਂ ਬਾਰੇ ਪਤਾ ਲੱਗਦਾ ਹੈ, ਫਿਰ ਉਹਨੂੰ ਇਤਿਹਾਸ ਬਾਰੇ ਪਤਾ ਲੱਗਦਾ, ਫਿਰ ਉਹ ਜਿਓਗ੍ਰਾਫਿਕਲੀ ਚੀਜ਼ਾਂ ਨੂੰ ਦੇਖਦਾ, ਫਿਰ ਉਹ ਲੋਕ ਸੰਘਰਸ਼ਾਂ ਨੂੰ ਦੇਖਦਾ, ਫਿਰ ਉਹ ਸੱਤਾ ਦਾ ਮੈਕੈਨਿਜ਼ਮ ਦੇਖਦਾ, ਪਾਰਟੀਆਂ ਨੂੰ ਦੇਖਦਾ, ਪਾਰਟੀਆਂ ਦੀ ਆਈਡੀਓਲੋਜੀ ਨੂੰ ਦੇਖਦਾ। ਸੋ ਬਹੁਤ ਵੱਡੇ ਸਮਾਜਿਕ ਵਰਤਾਰੇ ਨੇ ਤੇ ਲੋਕ ਇਹਨਾਂ ਵਰਤਾਰਿਆਂ ਨੂੰ ਪੜ੍ਹਦੇ, ਇਹਨਾਂ ਵਰਤਾਰਿਆਂ ਨੂੰ ਸਮਝਦੇ, ਇਹਨਾਂ ਵਰਤਾਰਿਆਂ ਦੇ ਵਿੱਚੋਂ ਨਿਕਲਦੇ ਅੱਗੇ ਵੱਧਦੇ ਨੇ। ਤੇ ਉਹਨਾਂ ਦੀ ਸਮਝ ਡਿਵੈਲਪ ਹੁੰਦੀ ਹੈ, ਉਹਨਾਂ ਦੀ ਸੋਚ ਡਿਵੈਲਪ ਹੁੰਦੀ ਹੈ। ਫਿਰ ਕਿਤੇ ਜਾ ਕੇ ਉਹ ਐਡੀਟੋਰੀਅਲ ਦਾ ਜਿਹੜਾ ਲੈਵਲ ਹੈ ਉਹਦੇ ਤੱਕ ਪਹੁੰਚਦੇ ਨੇ ਤੇ ਉਦੋਂ ਤੱਕ ਉਮਰ ਦਾ ਇੱਕ ਹਿੱਸਾ ਗੁਜ਼ਾਰ ਦਿੰਦੇ ਨੇ ਲਗਭਗ 45-50 ਸਾਲ ਤੋਂ। ਤੁਸੀਂ ਅੱਜ ਤੱਕ ਕੋਈ ਵੀ ਕੀ ਕਹਿਣਾ ਜੇ ਕੋਈ ਅਖਬਾਰ ਉਹੋ ਜਿਹੀ ਆਈਡੀਓਲੋਜੀ ਨੂੰ ਅਪਣਾਇਆ ਹੋਇਆ ਜਾਂ ਕਿਸੇ ਦੀ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਕਈ ਬੰਦੇ ਮਾਨਸਿਕ ਤੌਰ ਤੇ ਚੀਜ਼ਾਂ ਨੂੰ ਬੜੀ ਛੇਤੀ ਸਿੱਖਦੇ ਨੇ, ਕਈ ਬੜੀ ਸ਼ਿੱਦਤ ਨਾਲ ਕਰਦੇ ਨੇ ਤਾਂ ਉਹ ਛੋਟੀ ਉਮਰੇ ਕੋਈ ਐਡੀਟੋਰੀਅਲ ਦੇ ਲੈਵਲ ਤੱਕ ਪਹੁੰਚ ਗਿਆ ਹੋਵੇ ਪਰ ਸੰਪਾਦਨ ਕਰਨਾ ਬਹੁਤ ਵੱਡੀ ਗੱਲ ਹੈ। ਤਾਂ ਉਦੋਂ ਉਹ ਜਿੱਤੇ ਸੀਗੇ ਚੋਣ 1957 ਦੀ ਮੈਂ ਗੱਲ ਕਰ ਰਿਹਾ। ਤਾਂ ਆਪਾਂ ਵਾਪਸ ਆਈਏ ਆਪਣੇ ਜਿਹੜਾ ਜਿਸ ਟੌਪਿਕ ਤੇ ਆਪਾਂ ਗੱਲਬਾਤ ਕਰ ਰਹੇ ਸੀਗੇ 1991 ਤੇ 1980 ਦੇ ਵਿੱਚ 2000 ਤੋਂ ਪਹਿਲਾਂ ਇੱਥੇ ਕਾਂਗਰਸ ਪਾਰਟੀ ਨੂੰ ਮਹਾਂ ਪੰਜਾਬ ਦੇ ਵਿੱਚੋਂ 22 ਦੇ ਵਿੱਚੋਂ 21 ਸੀਟਾਂ ਜਿੱਤੀਆਂ ਤੇ ਇੱਕ ਸੀਟ ਸੀਪੀਆਈ ਦੇ ਹਿੱਸੇ ਆਈ ਸੀਗੀ। ਪਹਿਲੀਆਂ ਆਮ ਚੋਣਾਂ ਦੇ ਵਿੱਚ 1952 ਦੇ ਵਿੱਚ ਕੁੱਲ 16 ਸੀਟਾਂ ਜਿੱਤੀਆਂ ਸਨ। ਬਹੁਜਨ ਸਮਾਜ ਪਾਰਟੀ ਦੀ 3 ਲੋਕ ਸਭਾ ਚੋਣਾਂ ਦੇ ਵਿੱਚ ਹੀ ਕਾਰਗੁਜ਼ਾਰੀ ਠੀਕ ਰਹੀ ਹੈ ਤੇ ਸਾਲ 1999 ਤੇ ਸਾਲ 1991 ਦੀਆਂ ਚੋਣਾਂ ਦੇ ਵਿੱਚ ਬਸਪਾ ਵੀ ਇੱਕ ਸੀਟ ਜਿੱਤ ਗਈ ਸੀ ਜਦਕਿ 1996 ਦੇ ਵਿੱਚ ਬਸਪਾ ਨੇ 3 ਸੀਟਾਂ ਜਿੱਤੀਆਂ ਸਨ। ਸ਼੍ਰੋਮਣੀ ਅਕਾਲੀ ਦਲ ਮਾਨ ਨੇ 1999 ਦੇ ਵਿੱਚ ਸਭ ਤੋਂ ਵੱਧ 6 ਸੀਟਾਂ ਜਿੱਤੀਆਂ ਸਨ ਤੇ 1999 ਦੇ ਵਿੱਚ ਇੱਕ ਸੀਟ ਜਿੱਤੀ ਸੀ। ਪਾਰਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਪਾਰਟੀ ਪ੍ਰਧਾਨ ਨੇ ਸਿਮਰਜੀਤ ਸਿੰਘ ਮਾਨ, ਇਹਨਾਂ ਨੇ ਸੰਗਰੂਰ ਦੀ ਜ਼ਿਮਨੀ ਚੋਣ ਵੀ ਜਿੱਤੀ ਆ। ਆਜ਼ਾਦ ਉਮੀਦਵਾਰ ਸਾਲ 1952 ਤੋਂ ਲੈ ਕੇ ਹੁਣ ਤੱਕ ਸਿਰਫ 2 ਵਾਰ ਹੀ ਕਾਮਯਾਬ ਹੋਏ ਨੇ। ਭਾਰਤੀ ਕਮਿਊਨਿਸਟ ਪਾਰਟੀ ਦੇ 3 ਉਮੀਦਵਾਰ ਜਿੱਤੇ ਨੇ। ਮਾਰਕਸਵਾਦੀ ਪਾਰਟੀ ਦਾ ਸਿਰਫ ਇੱਕ ਉਮੀਦਵਾਰ 1977 ਦੇ ਵਿੱਚ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਜੇਤੂ ਰਿਹਾ। ਸੋ ਇਹ ਹੁਣ ਤੱਕ ਦਾ ਲੇਖਾ ਜੋਖਾ ਸੀਗਾ
ਕਿ ਕਿਹੜੀ ਪਾਰਟੀ ਦਾ ਕਿਸ ਤਰੀਕੇ ਦਾ ਪਰਫਾਰਮੈਂਸ ਰਹੀ ਹੈ ਜਾਂ ਉਹਨੂੰ ਕਿੰਨੀਆਂ ਸੀਟਾਂ ਮਿਲੀਆਂ ਨੇ। ਇਸ ਤੋਂ ਇਲਾਵਾ ਆਪਾਂ ਚਰਚਾ ਕੀਤੀ ਖਡੂਰ ਸਾਹਿਬ ਬਾਰੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ, ਜਿਵੇਂ ਆਪਾਂ ਫਿਰੋਜ਼ਪੁਰ ਦੇ ਬਾਰੇ ਚਰਚਾ ਕੀਤੀ ਸੀ, ਜਿਵੇਂ ਆਪਾਂ ਫਰੀਦਕੋਟ ਦੇ ਬਾਰੇ ਚਰਚਾ ਕੀਤੀ ਸੀ, ਪਟਿਆਲਾ ਦੇ ਬਾਰੇ ਚਰਚਾ ਕੀਤੀ ਸੀ, ਤੇ ਅੱਜ ਖਡੂਰ ਸਾਹਿਬ ਜਿਹੜੀ ਕਦੇ ਤਰਨਤਾਰਨ ਸੀਟ ਹੁੰਦੀ ਸੀ ਉਹਦੇ ਬਾਰੇ ਚਰਚਾ ਕੀਤੀ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸੇ ਤਰ੍ਹਾਂ ਪੰਜਾਬ ਦੀਆਂ ਜਿਹੜੀਆਂ 13 ਸੀਟਾਂ ਨੇ ਉਹਨਾਂ ਦਾ ਮੁਲਾਂਕਣ, ਉਹਨਾਂ ਦੀ ਪੜਚੋਲ ਕਰਾਂਗੇ। ਇੱਥੇ ਵੇਲਾ ਹੋ ਚੱਲਿਆ ਇੱਕ ਹੋਰ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਬਾਅਦ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ ਟੋਰਾਂਟੋ ਕੈਨੇਡਾ ਤੋਂ।